ਅਸਲਾਮੁਅਲੈਕੁਮ। ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਲੋ ਗੁੱਡ ਮਾਰਨਿੰਗ ਕਰ ਰਹੇ ਆ ਤੁਹਾਨੂੰ। ਹਲਕੀ ਹਲਕੀ ਫੁਹਾਰ ਪੈ ਰਹੀ ਏ, ਇੱਕਾ ਦੁੱਕਾ ਕਣੀਆਂ ਪੈਂਦੀਆਂ ਪਈਆਂ ਨੇ ਅਤੇ ਬਾਰਿਸ਼ ਹਲੇ ਹੋ ਕੇ ਹਟੀ ਏ। ਤਾਜ਼ੇ ਤਾਜ਼ੇ ਅਸਰਾਤ, ਜਿਹੜਾ ਫਰਸ਼ ਵੀ ਗਿੱਲਾ ਵੇ ਅਤੇ ਸਭ ਤੁਹਾਨੂੰ ਨਜ਼ਰ ਆ ਰਿਹਾ ਵੇ। ਅਤੇ ਮੇਰੀ ਅੱਖ ਖੁੱਲ੍ਹੀ ਨਾ ਅਤੇ ਮੈਂ ਕੱਲ੍ਹ ਮੈਂ ਸੋਚਿਆ ਸੀ, ਦੇਖੋ ਹੋਏ 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 ਦੂਰੋਂ ਮੌਸਮ ਅੱਜ ਬੜਾ ਖਤਰਨਾਕ ਨਜ਼ਰ ਆ ਰਿਹਾ ਬਈ। ਮੌਸਮ ਦੇ ਜਿਹੜੇ ਇਰਾਦੇ ਜਿਹੜੇ ਨਾ ਬੜੇ ਖਤਰਨਾਕ ਨਜ਼ਰ ਆ ਰਹੇ ਨੇ। ਮੰਜ਼ਰ ਵਾਜ਼ੇ ਨਹੀਂ, ਇਹ ਸਾਰਾ ਬੱਦਲੋ ਬੱਦਲ ਹੋਇਆ ਪਿਆ ਉੱਪਰ। ਅਤੇ ਇਹ ਵੀ ਅੱਜ ਬਾਰਿਸ਼ ਲੱਗਦਾ ਬੜੀ ਵਸਣੀ ਹੈ। ਅਤੇ ਮੈਂ ਕਿ ਕੱਲ੍ਹ ਸੋਚਿਆ ਸੀ ਕਿ ਅਗਰ ਮੇਰੀ ਅੱਖ ਜਲਦੀ ਖੁੱਲ੍ਹ ਗਈ, ਅੱਖ ਤਾਂ ਖੈਰ ਖੋਲ੍ਹ ਜਾਂਦੀ ਹੈ, ਪਰ ਐਵੇਂ ਕਿ ਜੇ ਮੈਨੂੰ ਯਾਦ ਰਹਿ ਗਿਆ ਤਾਂ ਮੈਂ ਲਸਣ ਤੋੜਾਂਗੀ ਅਤੇ ਲਸਣ ਵਾਲਾ ਫਿਰ ਆਮਲੇਟ ਬਣਾ ਲਾਂਗੀ, ਕਿਉਂਕਿ ਇਹ ਫਿਰ ਸੁੱਕਦਾ ਜਾ ਰਿਹਾ ਨਾ ਅਤੇ ਇਹਨੂੰ ਅਸੀਂ ਇਸਤੇਮਾਲ ਕਰੀਏ, ਲਾਇਆ ਸੀ ਅਤੇ ਬੜੀ ਫਾਇਦੇਮੰਦ ਚੀਜ਼ ਹੈ। ਅਤੇ ਮੈਂ ਫਿਰ ਇਹਨੂੰ ਨਾ ਆ ਗਈ, ਹੁਣ ਅੱਖ ਖੁੱਲ੍ਹੀ ਨਾ, ਮੈਂ ਕਿਹਾ ਚਲੋ ਮੈਂ ਇਹ ਤੋੜ ਕੇ ਲੈ ਕੇ ਆਵਾਂ ਅਤੇ ਅੱਜ ਅਸੀਂ ਲਸਣ ਵਾਲਾ ਆਮਲੇਟ ਬਣਾ ਲੈਂਦੇ ਹਾਂ, ਤਾਂ ਕਿ ਇਹ ਵੀ ਖਾਧਾ ਵੀ ਜਾਏਗਾ ਔਰ ਇਸ ਦਾ ਫਾਇਦੇਮੰਦ ਵੀ ਹੈ ਅਤੇ ਜ਼ਾਇਆ ਵੀ ਨਹੀਂ ਜਾਏਗਾ। ਅਤੇ ਮੈਂ ਅੱਧਾ ਤੋੜ ਲੈਂਦੀ ਹਾਂ, ਕਿਉਂਕਿ ਮੇਰੇ ਲਈ ਇੰਨਾ ਕਾਫੀ ਹੋਏਗਾ। ਬਾਕੀ ਫਿਰ ਇਹ ਕੱਲ੍ਹ ਪਰਸੋਂ ਤੋੜ ਲਵਾਂਗੇ ਅਤੇ ਇਹਦੇ ਲਈ ਅਸੀਂ ਕੁਛ ਹੋਰ ਦਾ ਬਣਾ ਲਵਾਂਗੇ। ਅਤੇ ਚਲੋ ਜੀ, ਇਹ ਤਾਜ਼ਾ ਤਾਜ਼ਾ ਲਸਣ ਅਸੀਂ ਤੋੜ ਲਿਆ, ਪੂਕਾਂ ਲਸਣ ਦੀਆਂ ਪੂਕਾਂ, ਇੰਨੀ ਅੱਛੀ ਖੁਸ਼ਬੂ ਆ ਰਹੀ ਹੈ। ਜਿਵੇਂ ਮੈਂ ਤੋੜਿਆ ਨਾ, ਲਸਣ ਦੀ ਬੜੀ ਅੱਛੀ ਫਰੈਸ਼ ਗਾਰਲਿਕ ਅਤੇ ਫਰੈਸ਼ ਜਿਹੜਾ ਨਾਸ਼ਤਾ ਬਣੇਗਾ, ਫਰੈਸ਼ ਗਾਰਲਿਕ, ਫਰੈਸ਼ ਨਾਸ਼ਤਾ। ਅਤੇ ਅਸੀਂ ਕੀ ਕਹਿੰਦੇ ਹੁਣ ਅੰਦਰ ਜਾ ਰਹੇ ਖਰਾਮਾ ਅਤੇ ਸਭ ਕੁਛ ਭਿੱਜ ਗਿਆ ਵੇ, ਕੁਰਸੀਆਂ ਵੁਰਸੀਆਂ। ਅਸਲ 'ਚ ਸਮਾਨ ਜਿਹੜਾ ਸਾਡਾ ਪੈਕ ਹੋ ਕੇ ਪਿਆ ਨਾ, ਜਿਹੜਾ ਜਾਣਾ ਪੂਰੇ ਸਟੋਰ 'ਚੋਂ ਡੱਬੇ ਹੀ ਡੱਬੇ ਪਏ ਨੇ, ਉਹ ਫਿਰ ਲੈ ਕੇ ਜਾਣਗੇ ਨਾ, ਅਤੇ ਫਿਰ ਅਸੀਂ ਇਹ ਸਾਰਾ ਸਮਾਨ ਅੰਦਰ ਰੱਖਾਂਗੇ, ਕਿਉਂਕਿ ਬਾਰਿਸ਼ ਦੇ ਨਾਲ ਖ਼ਰਾਬ ਹੋ ਰਿਹਾ। ਲੇਕਿਨ ਹੁਣ ਜਗ੍ਹਾ ਨਹੀਂ ਅੰਦਰ ਕਿ ਅਸੀਂ ਰੱਖੀਏ, ਇਸ ਤੋਂ ਸਾਰਾ ਸਮਾਨ ਇੱਥੇ ਬਾਹਰ ਹੀ ਪਿਆ। ਬਾਕੀ ਚੀਜ਼ਾਂ ਵੀ ਜਿਹੜੇ ਨੇ ਅਸੀਂ ਠਿਕਾਣੇ ਲਾਉਣੀਆਂ ਨੇ, ਹਵਾ ਦੇ ਨਾਲ ਸਾਰੀਆਂ ਚੀਜ਼ਾਂ ਉੱਡ ਕੇ ਉਹ ਬਿਨ ਵੀ ਗਿਰ ਗਈ ਹੈ ਸਾਹਮਣੇ ਦੇਖੋ। ਲੇਕਿਨ ਚਲੋ ਅਸੀਂ ਹੁਣ ਆਪਣਾ ਬਣਾਈਏ ਨਾਸ਼ਤਾ। ਨਾਸ਼ਤਾ ਬਣਨ ਦਾ ਅਮਲ ਸ਼ੁਰੂ ਹੋ ਚੁੱਕਿਆ, ਪੱਕੀ ਚਾਹ ਚੜ੍ਹ ਚੁੱਕੀ ਏ। ਅੱਜ ਕੱਲ੍ਹ ਜਿਹੜਾ ਨਾ ਮੇਰੇ ਔਰ ਮੀਆਂ ਜੀ ਦੇ ਸਿਤਾਰੇ ਬੜੇ ਮਿਲਦੇ ਨੇ ਬਈ, ਇਸ ਤੋਂ ਕਿ ਅਕਸਰ ਹੁੰਦਾ ਕਿ ਮੈਂ ਜਲਦੀ ਉੱਠਣੀ ਆ ਔਰ ਉਹ ਦੇਰ ਨਾਲ ਉੱਠਦੇ ਨੇ, ਫਿਰ ਉਹ ਬਾਅਦ 'ਚ ਨਾਸ਼ਤਾ ਕਰਦੇ ਨੇ। ਪਰ ਅੱਜ ਕੱਲ੍ਹ ਐਸਾ ਇਤਫਾਕ ਹੋ ਰਿਹਾ 2-3 ਦਿਨ ਤੋਂ ਕਿ ਇਕੱਠੇ ਹੀ ਤਕਰੀਬਨ ਉੱਠ ਜਾਂਦੇ ਹਾਂ ਅਤੇ ਫਿਰ ਇਕੱਠੇ ਹੀ ਨਾਸ਼ਤਾ ਬਣ ਜਾਂਦਾ, ਵਰਨਾ ਸਾਡਾ ਨਾਸ਼ਤਾ ਵੀ ਅਲੱਗ ਬਣਦਾ ਵੇ। ਅਤੇ ਅੰਦਾਜ਼ਾ ਕਰੋ ਕਿ 2 ਬੰਦੇ ਔਰ ਉਹ ਵੀ ਅਲੱਗ ਨਾਸ਼ਤਾ ਕਰਦੇ ਨੇ। ਟਾਈਮਿੰਗ ਸੌਣ ਦੀ ਅਲੱਗ ਔਰ ਜਾਗਣ ਦੀ ਅਲੱਗ ਹੈ ਸਾਡੀ। ਲੇਕਿਨ ਇਤਫਾਕ ਐਸਾ ਹੈ ਕਿ ਕੱਲ੍ਹ ਵੀ ਇਸ ਤਰ੍ਹਾਂ ਹੋ ਗਿਆ ਜਲਦੀ ਉੱਠ ਕੇ, ਪਰਸੋਂ ਵੀ, ਔਰ ਅੱਜ ਵੀ ਇਸ ਤਰ੍ਹਾਂ ਹੋ ਗਿਆ ਕਿ ਜਲਦੀ ਉੱਠ ਕੇ, ਪਰ ਨਾ ਉਹ ਥੋੜ੍ਹਾ ਲੇਟ ਉੱਠਦੇ ਨੇ ਮੇਰੇ ਨਾਲੋਂ। ਅਤੇ ਚਲੋ ਵੀ ਉਹਨਾਂ ਦੀ ਚਾਹ ਰੱਖ ਦਿੱਤੀ ਪੱਕੀ ਪੱਕਣ ਵਾਸਤੇ। ਅਤੇ ਨਾਲ ਮੈਂ ਜਿਹੜਾ ਆਪਣਾ ਫਰੈਸ਼ ਗਾਰਲਿਕ ਅਤੇ ਫਰੈਸ਼ ਨਾਸ਼ਤਾ ਨਾਰਾ ਮਾਰਿਆ ਸੀ ਸਵੇਰੇ ਦਾ। ਅਤੇ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਥੋੜ੍ਹਾ ਜਿਹਾ ਨਮਕ ਮੈਂ ਬਹੁਤ ਘੱਟ ਪਾਵਾਂਗੀ, ਕਿਉਂਕਿ ਮੈਂ ਪਰਾਠੇ ਦੇ ਉੱਪਰ ਲਾਣਾ ਨਾ, ਅਤੇ ਪਰਾਠੇ ਦੇ ਉੱਪਰ ਵੀ ਨਮਕ ਹੋਣਾ ਵੇ। ਇਸ ਤੋਂ ਫਿਰ ਬਈ ਕਿਤੇ ਬਹੁਤਾ ਹੀ ਨਾ ਹੋ ਜਾਵੇ, ਬਲੱਡ ਪ੍ਰੈਸ਼ਰ ਦੇ ਮਰੀਜ਼ ਹਾਂ ਅਸੀਂ। ਇਹ ਪਾ ਦੇਵਾਂਗੇ ਮਿਰਚ ਥੋੜ੍ਹਾ ਜਿਹਾ ਚਟਪਟਾ ਪਰਾਠਾ ਅੱਛਾ ਲੱਗਦਾ, ਥੋੜ੍ਹੀ ਜਿਹੀ ਮੈਂ ਹੋਰ ਪਾ ਦੇਣੀ ਹੈ, ਵੈਸੇ ਇੱਥੇ ਦੀ ਮਿਰਚ ਬੜੀ ਤੇਜ਼ ਹੈ। ਅਤੇ ਚਲੋ ਜੀ, ਇਹ ਅਸੀਂ ਗਾਰਲਿਕ ਵਿੱਚ ਨਮਕ ਮਿਰਚ ਪਾ ਲਿਆ, ਥੋੜ੍ਹਾ ਜਿਹਾ ਇਹਨੂੰ ਰਲਾ ਲਾਂਗੇ ਤਾਂ ਕਿ ਇੱਕ ਜਗ੍ਹਾ ਗੁੱਛਾ ਨਾ ਬਣ ਜਾਵੇ ਇਹਦਾ। ਅਤੇ ਇਹਦੇ ਵਿੱਚ ਅਸੀਂ ਪਾ ਦੇਵਾਂਗੇ ਹੁਣ ਅੰਡੇ ਇਹਦੇ ਵਿੱਚ 2 ਜਾ ਚੁੱਕੇ ਨੇ, ਅਤੇ ਥੋੜ੍ਹਾ ਜਿਹਾ ਅਸੀਂ ਇਹਨੂੰ ਲਾਵਾਂਗੇ ਹੁਣ ਫੈਂਟਾ। ਗਾਰਲਿਕ ਵਾਲਾ ਆਮਲੇਟ ਬਹੁਤ ਹੀ ਮਜ਼ੇ ਦਾ ਲੱਗਦਾ ਹੈ। ਮੈਨੂੰ ਪਿਆਜ਼ ਵਾਲਾ ਆਮਲੇਟ ਇੰਨਾ ਅੱਛਾ ਨਹੀਂ ਲੱਗਦਾ, ਆਪਣੀ ਚੁਆਇਸ ਹੈ। ਬਾਜ਼ ਲੋਕ ਤਾਂ ਬਹੁਤ ਜ਼ਿਆਦਾ ਪਿਆਜ਼ ਪਾ ਕੇ ਨਾ ਆਮਲੇਟ ਬਣਾਉਂਦੇ ਨੇ ਕਿ ਵੀ ਜ਼ਿਆਦਾ ਸਾਰਾ ਪਿਆਜ਼ ਹੋਵੇ, ਜ਼ਿਆਦਾ ਸਾਰੀਆਂ ਚੀਜ਼ਾਂ ਹੋਣ, ਪਰ ਮੈਨੂੰ ਨਹੀਂ ਇੰਨਾ ਅੱਛਾ ਲੱਗਦਾ। ਮੈਂ ਕਦੀ ਪਿਆਜ਼ ਵਾਲਾ ਇੰਨੇ ਸ਼ੌਕ ਨਾਲ ਨਹੀਂ ਖਾਧਾ। ਕਦੀ ਕਿਸੇ ਦੇ ਘਰ ਜਾਈਏ, ਕਿਸੇ ਨੇ ਬਣਾਇਆ ਹੋਵੇ, ਮੈਂ ਖਾ ਲੈਂਦੀ ਹਾਂ, ਲੇਕਿਨ ਇਸ ਤਰ੍ਹਾਂ ਸ਼ੌਕ ਨਾਲ ਨਹੀਂ ਖਾਂਦੀ। ਲੇਕਿਨ ਇਹ ਗਾਰਲਿਕ ਆਮਲੇਟ ਦਾ ਮੈਨੂੰ ਬੜਾ ਸ਼ੌਕ ਹੈ। ਇਹਦੀ ਵੀ ਇੱਕ ਸਟੋਰੀ ਹੈ। ਮੇਰੀ ਜਦੋਂ ਸ਼ਾਦੀ ਹੋਈ, ਉਸ ਤੋਂ ਬਾਅਦ ਮੇਰੇ ਦੇਵਰ ਦੀ ਸ਼ਾਦੀ ਹੋਈ ਅਤੇ ਮੇਰੀ ਦੇਵਰਾਨੀ ਆਏ ਨਾ, ਉਹਨਾਂ ਨੇ ਨਾਸ਼ਤੇ 'ਚ ਬਣਾਇਆ ਭੂਕਾਂ ਵਾਲਾ। ਮੈਨੂੰ ਇੰਨਾ ਮਜ਼ੇ ਦਾ ਲੱਗਿਆ। ਸੁਬਹ ਗਰਮ ਪਰਾਠੇ, ਭੂਕਾਂ ਵਾਲਾ ਆਮਲੇਟ ਉਸ ਵਕਤ ਦਾ ਮੇਰਾ ਫੇਵਰਟ ਹੋ ਗਿਆ ਕਿ ਮੈਂ ਅਕਸਰ ਬਣਾ ਕੇ ਖਾ ਲੈਂਦੀ ਹਾਂ। ਅਤੇ ਲਓ ਵੀ ਅੰਡੇ ਸਾਡੇ ਮੁੱਕ ਗਏ ਨੇ ਅੱਜ। ਲਓ ਬਈ, ਬਿਲਕੁਲ ਖਾਲੀ ਹੋ ਚੁੱਕਾ ਹੈ ਇਹ ਜਿਹੜਾ ਨਾ, ਇਹਨੂੰ ਇੱਥੇ ਰੱਖਦੇ ਹਾਂ, ਅਸੀਂ ਬਾਹਰ ਸੁੱਟਾਂਗੇ। ਅਤੇ ਹੁਣ ਅੱਜ ਕਿਉਂਕਿ ਵੀਕਐਂਡ ਹੈ, ਅੱਜ ਗਰੋਸਰੀ ਆਏਗੀ,
ਤੇ ਦੂਸਰੀ ਮਤਲਬ ਫਰੈਸ਼ ਚੀਜ਼ਾਂ ਆਉਣਗੀਆਂ ਤੇ ਚਲੋ ਉਹਦੇ ਨਾਲ ਹੋ ਜਾਏਗਾ। दोबारा तो आ जाएंगे, आज सामान आ जाएगा साडा। ये पराठा मैं बना नहीं रही हाँ, पराठा मैं परसों राफे हाउस गई ना, तो राफे ने बनाए 2 पराठे कि अपनी मम्मा ने कहा कि 2 पराठे बना के दो, मैं 2 पराठे खाने ने। तो उन्हें 2 तो नहीं खाधे, फिर उन्हें इस तकरीबन 1.5 खाधा या 1.25 कह लो, ये पराठा बच गया। वो फिर ना की कहते हैं मैं फिर लैके आ गई, मैं क्या चलो मैं खा लवांगी क्योंकि फिर इसका ज़ाया ना चीज़ होवे। तो उन्हें फिर छड़ दिता सी राफे ने। तो परसों का मेरे ख्याल 2 दिन हो गए ने फ्रिज च पिया सी। तो मैं सोचा मैं ये उत्ते ही जड़ा ना ला लवांगी अपना गार्लिक बना लांगे इनू पराठा ऑमलेट च ला लांगे तो ज़बरदस्त किस्म का नाश्ता साडा तैयार हो जाएगा। पराठे नूं असीं सेक लवा लिया, दोनों पासे जरा अच्छा जा सेक लग गया, पराठा थोड़ा जिहा फ्रैश मूड में आ गया वे। तो असी इनू हुण थोड़ा जिहा आयल पा के ना तो असी ये जिहड़ा गार्लिक अपना फेंट के रखिया वे और अंडे इनू इहदे विच उत्ते पा दांगे। बिस्मिल्लाहिर्रहमानिर्रहीम। इन्नी अच्छी खुशबू आ रही है गार्लिक दी। ਤੁਸੀਂ ਵੀ ਕਦੀ ਇਸ ਤਰ੍ਹਾਂ ਗਾਰਲਿਕ ਪਰਾਠਾ ਬਣਾ ਕੇ ਜ਼ਰੂਰ ਟਰਾਈ ਕਰਿਓ, ਜਾਂ ਕਮ ਸੇ ਕਮ ਪਰਾਠਾ ਨਹੀਂ ਤੇ ਗਾਰਲਿਕ ਆਮਲੇਟ ਜ਼ਰੂਰ ਬਣਾਈਓ, ਬਹੁਤ ਮਜ਼ੇਦਾਰ ਲੱਗਦਾ। ਹੁਣ ਇਹਦੇ ਸੇ ਉੱਪਰ ਰੱਖ ਦਿੰਦੇ ਹਾਂ ਪਰਾਠਾ। ਤੇ ਚਲੋ ਜੀ ਇਹਨੂੰ ਅਸੀਂ ਪਲਟ ਲਵਾਂਗੇ ਥੋੜ੍ਹੀ ਦੇਰ ਤੱਕ, ਸੇਕ ਇੱਕ ਸਾਈਡ 'ਤੇ ਸੇਕ ਲਵਾ ਕੇ ਤੇ ਦੂਸਰੀ ਸਾਈਡ ਪਲਟ ਲਵਾਂਗੇ। ਲੋ ਜੀ ਪਰਾਠਾ ਇਹਦੇ ਉੱਪਰ ਅਸੀਂ ਰੱਖ ਦਿੱਤਾ ਵੀ ਜਿਹੜਾ ਪਰਾਠਾ, ਤੇ ਇਹਨੂੰ ਥੋੜ੍ਹਾ ਜਿਹਾ ਅਸੀਂ ਪ੍ਰੈਸ ਕਰ ਦੇਵਾਂਗੇ ताकि अच्छी तरह ये चिपक जाए। उस तो बाद असी इनू आहिस्ता जे चलो जी अच्छी तरह विचों मैं थोड़ा सा हिला लाँगी कि तो कोई कच्चा ना रह जाए कि कोई ਇਹਦਾ पोर्शन। एक दफ़ा फिर इनू पलट के सेक लवांगे कि खुशबू इन्नी अच्छी ਇਹਦੀ आ रही है ना गार्लिक दी, ज़बरदस्त। चाह भी साड़ी पक्की जड़ी है ना, पक्की चाह भी तैयार हो गई है। इधर साड़ा गार्लिक पराठा जड़ा वे ज़बरदस्त गार्लिक पराठा। तुसीं देखो लैफ्ट ओवर नूं मेक ओवर हो गया वे। लैफ्ट ओवर दा 2 दिन पुराना पराठा सी, पर है भी कि इनू असी कि कहते हैं नवीं शक्ल दे लईए और बिल्कुल गर्म होकर बिल्कुल खस्ता बहुत अच्छा लग रहा है कि खाण विच आराम दे नाल अच्छा असी आराम नाल इहदा नाश्ता कर लांगे क्योंकि रिज़क नूं सुट्टण दी ज़रूरत नहीं होंदी है। तुसीं हुण इस्तेमाल च लैके आ सकदे हो, 2 दिन बाद खा लवो, 3 दिन बाद खा लो। अजकल तो बड़ियां सहूलतां ने कि फ्रिजां विच रख लवो चीज़ां, लेकिन तुसीं रिज़क नूं ज़ाया ना करो। तो लो जी ये साडा नाश्ता गर्मा गर्म तैयार हो चुके है। असी हुण इहनूं मज़े लै के खावांगे, नाल बनावांगे चाह दा वड्डा सारा कप ते नाल असी फिर इंजॉय करांगे इस फ्रैश गार्लिक ते फ्रैश नाश्ता। फिर मिलने आ। ਕੰਮ ਕਾਜ ਅਸੀਂ ਨਿਪਟਾ ਲਏ ਨੇ ਤੇ ਹੁਣ ਵਾਰੀ ਆ ਗਈ ਹੈ ਸਾਡੀ ਗੱਪਸ਼ਪ ਦੀ। ਅਸੀਂ ਗੱਪਸ਼ਪ ਕਰਾਂਗੇ ਤੇ ਨਾਲ ਅਸੀਂ ਕਰਾਂਗੇ ਜ਼ਿਕਰ ਉਹਨਾਂ ਨਾਯਾਬ ਜ਼ਮਾਨਿਆਂ ਦਾ, ਤੇ ਨਾਲ ਬਸ ਤੁਹਾਡੇ ਕਮੈਂਟ ਪੜ੍ਹ ਲਾਂਗੇ। ਤੇ ਕਮੈਂਟ ਤੋਂ ਮੈਂ ਕਈ ਦਫਾ ਤੁਹਾਨੂੰ ਪਹਿਲੇ ਕਿਹਾ ਕਿ ਗੱਲ ਚੋਂ ਗੱਲ ਨਿਕਲਦੀ ਏ ਤੇ ਸਾਡੀ ਗੱਲ ਕਰਨੀ ਆਸਾਨ ਹੋ ਜਾਂਦੀ ਏ। ਤੇ ਇਸ ਤਰ੍ਹਾਂ ਅਸੀਂ ਹੁਣ ਨਾਲ ਕਮੈਂਟ ਪੜ੍ਹਾਂਗੇ ਤੇ ਮੌਸਮ ਜਿਹੜਾ ਵੇ भीगा भीगा है समा ऐसे में है तू कहाँ, मेरा दिल ये पुकारे आजा, मेरे गम के सहारे आजा। भीगा भीगा है समा ऐसे में है तू कहाँ, मेरा दिल ये पुकारे आजा। भीगा भीगा समा ने जी जान खाधी सी ना, ओए होए होए जिस पासे चले जाओ तो भीगा भीगा समा इस तरह करके ओए होए आखिर से तो चिड़ आ गई सी कि वो बस कर दो लिल्ला माफ़ कर दीजिए, इन्ना मशहूर हो गया सी। ते इस तरह वायरल हुई सी वीडियो जड़ी। तो इस तरह कोई भी वीडियो जो वायरल हो जाती है ना तो उस तो बाद फिर बड़े मज़े लगते हैं, फिर उस तो बाद होर लोग वीडियोज़ बनाते हैं तो बड़ा मज़ा आता है। तो वो एक आया सी लाहौर दा पावा अख्तर लावा,
ਉਹ ਤਰਲਾਵਾ ਵੀ ਬੜਾ ਮਸ਼ਹੂਰ ਹੋਇਆ ਸੀ। ਔਰ ਜਸਟ ਲੁਕਿੰਗ ਲਾਈਕ ਅ ਵਾਓ, ਤੇ ਉਹ ਵੀ ਵਹੀ ਛਾ ਗਏ ਸਨ, ਜਸਟ ਲੁਕਿੰਗ ਲਾਈਕ ਅ ਵਾਓ। ਇਸ ਤਰ੍ਹਾਂ ਜਦੋਂ ਕੁਝ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਵਾਇਰਲ ਹੁੰਦੀਆਂ ਨੇ ਤੇ ਲੋਕਾਂ ਨੂੰ ਬੜੇ ਮਜ਼ੇ ਲੱਗਦੇ ਨੇ, ਬਹੁਤ ਚੰਗੀਆਂ ਚੰਗੀਆਂ, ਫਿਰ ਲੋਕ ਉਸ 'ਤੇ ਮਜ਼ੀਦ ਵੀਡੀਓਜ਼ ਬਣਾਉਂਦੇ ਨੇ। ਤੇ ਚਲੋ ਜੀ ਅਸੀਂ ਆ ਜਾਣੇ ਕਮੈਂਟ, ਪਤਾ ਨਹੀਂ ਮੈਨੂੰ ਕਿੱਥੋਂ ਖਿਆਲ ਆ ਗਿਆ, ਹਾਲਾਂਕਿ ਮੇਰਾ ਇਰਾਦਾ ਤਾਂ ਨਹੀਂ ਸੀ ਭੀਗੇ ਭੀਗੇ 'ਚ ਗੱਲ ਕਰਨ ਦਾ, ਪਰ ਐਵੇਂ ਕਿ ਮੈਂ ਕਰ ਦਿੱਤੀ। ਅੱਛਾ, ਲਾਇਬਾ ਲਿਖ ਰਹੇ ਨੇ ਹੈਲੋ, ਹੈਲੋ ਲਾਇਬਾ, ਤੇ ਨਾਲ ਲਾਇਬਾ ਨੇ ਲਿਖਿਆ ਵਾਓ। ਚਲੋ ਵੀ ਹੈਲੋ ਤੇ ਵਾਓ, ਤੇ ਇਸ ਤੋਂ ਅੱਗੇ ਨਹੀਂ ਗੱਲ ਵੱਧਦੀ ਸਾਡੀ। ਤੇਰੀ ਮੇਰੀ ਜੋੜੀ ਬੜੀ ਟਿਚ ਰਵੇਗੀ, ਤੇ ਲਾਇਬਾ ਤੇਰੀ ਮੇਰੀ ਜੋੜੀ ਤੇ ਵੈਸੇ ਬੜੀ ਟਿਚ ਹੈ, ਪਰ ਐਵੇਂ ਕਿ ਹੈਲੋ ਔਰ ਵਾਓ ਤੋਂ ਅੱਗੇ ਗੱਲ ਵੱਧਦੀ ਨਹੀਂ ਹੈ। ਤੇ ਉਹਨਾਂ ਨੇ ਕੇ ਬੇਗਮ ਨੇ ਲਿਖਿਆ ਕਿ ਕਿਹੜੀ ਦਾਲ ਤੁਸੀਂ ਬਣਾਈ ਹੈ, ਕਿ ਮੈਂ ਯੈਲੋ ਦਾਲ ਤੇ ਬਣਾਈ ਹੈ, ਬਣਾਉਣੀ ਆ, ਪਰ ਇਹ ਕਿਹੜੀ ਦਾਲ ਹੈ ਪਲੀਜ਼ ਦੱਸੋ। ਕਿ ਬੇਗਮ ਜਿਹੜਾ ਚਨੇ ਦੀ ਦਾਲ ਹੁੰਦੀ ਹੈ ਔਰ ਸਾਬਤ ਮੂੰਗ, ਇਹਨਾਂ ਦੋਨਾਂ ਨੂੰ ਮਿਕਸ ਕਰਕੇ ਬਣਾਇਆ। ਤੇ ਉਹ ਤੁਹਾਨੂੰ ਮੈਂ ਦਿਖਾਇਆ ਵੀ ਸੀ, ਲੇਕਿਨ ਸ਼ਾਇਦ ਤੁਹਾਨੂੰ ਸਮਝ ਨਹੀਂ ਲੱਗਿਆ। ਤੇ ਬਾਕੀ ਹੋਣਾ ਵੀ ਕਿ ਚਨੇ ਦੀ ਦਾਲ ਔਰ ਸਾਬਤ ਮੂੰਗ, ਇਹ ਦੋ ਦਾਲਾਂ ਸਨ ਜਿਹਨਾਂ ਨੂੰ ਮਿਕਸ ਕਰਕੇ ਬਣਾਇਆ, ਬਹੁਤ ਮਜ਼ੇਦਾਰ ਬਣਦੀਆਂ ਨੇ। ਸੌਲਤ ਹੁਸੈਨ ਨੇ ਵੀ ਕਮੈਂਟ ਕੀਤਾ, ਬੜਾ ਹੱਸ ਰਹੇ ਨੇ ਮੇਰੀਆਂ ਗੱਲਾਂ ਤੇ ਮਾਹਮ ਸ਼ਹਿਜ਼ਾਦ ਨੇ ਵੀ ਦਿਲ ਭੇਜ ਦਿੱਤਾ ਹੈ। ਤੇ ਦਿਲ ਚੋਰੀ ਸਾਡਾ ਹੋ ਗਿਆ ਓਏ, ਕੀ ਕਰੀਏ ਕੀ ਕਰੀਏ। ਤੇ ਸ਼ਮਾ ਚੌਧਰੀ ਨੇ ਕਿਹਾ ਵਾਹ ਜੀ ਵਾਹ, ਬਿਊਟੀਫੁਲ ਲਾਈਨਸ। ਤੇ ਬਹੁਤ ਸ਼ੁਕਰੀਆ ਸ਼ਮਾ ਕਿ ਤੁਸੀਂ ਕੀ ਕਹਿੰਦੇ, ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਤੁਸੀਂ ਜਦੋਂ ਵੀ ਮੈਂ ਕੋਈ ਸ਼ਾਇਰੀ ਪੜ੍ਹਨੀ ਆ ਜਾਂ ਕੁਝ ਕਰਨੀ ਆ ਨਾ, ਫਿਰ ਨੀਚੇ ਆ ਗਿਆ ਓਏ ਹੋਏ। ਤੇ ਮੈਂ ਜਦੋਂ ਸ਼ਾਇਰੀ ਵਗੈਰਾ ਕੁਝ ਪੜ੍ਹਨੀ ਆ ਨਾ, ਤੇ ਉਦੋਂ ਤੁਹਾਨੂੰ ਬੜਾ ਚੰਗਾ ਲੱਗਦਾ ਵੇ, ਤੇ ਤੁਸੀਂ ਉਹਦੀ ਜ਼ਰੂਰ ਤਾਰੀਫ ਕਰਦੇ ਹੋ, ਕਿਉਂਕਿ ਕੁਝ ਲੋਕਾਂ ਨੂੰ ਸ਼ੇਰੋ ਸ਼ਾਇਰੀ ਨਾ ਬੜਾ ਸ਼ੌਕ ਹੁੰਦਾ ਵੇ ਔਰ ਉਹਨਾਂ ਨੂੰ ਪਸੰਦ ਹੁੰਦੀ ਹੈ। ਸ਼ੇਰੋ ਸ਼ਾਇਰੀ ਮੇਰਾ ਖਿਆਲ ਹੈ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ, ਕੋਈ ਸ਼ਾਇਰ ਇੱਕ ਐਸੇ ਅਲਫਾਜ਼ 'ਚ ਥੋੜ੍ਹੀ ਜਿਹੀ ਦੋ ਸ਼ੇਰ ਜਾਂ ਇੱਕ ਸ਼ੇਰ 'ਚ ਐਸੀ ਗੱਲ ਕਹਿ ਜਾਂਦਾ ਵੇ ਕਿ ਜਿਹੜਾ ਅਸੀਂ ਬੜੀ, ਮੇਰੇ ਵਰਗਾ ਬੰਦਾ ਬੈਠਾ ਹੋਵੇ ਐਡੀ ਲੰਮੀ ਗੱਲ ਕਰੇਗਾ ਤੇ ਫਿਰ ਜਾ ਕੇ ਗੱਲ ਕਿਤੇ ਸਮਝ ਆਏਗੀ। ਪਰ ਸ਼ਾਇਰ ਜਿਹੜੇ ਨੇ ਅੱਲਾਹ ਪਾਕ ਨੇ ਐਸੀ ਸਲਾਹੀਅਤ ਦਿੱਤੀ ਹੁੰਦੀ ਹੈ, ਤੇ ਉਹ ਬਈ ਇੱਕ ਸ਼ੇਰ ਵਿੱਚ ਸਾਰਾ ਹਾਲੇ ਦਿਲ ਕਹਿ ਜਾਂਦੇ ਨੇ। ਹਾਲੇ ਦਿਲ ਆਜ ਉन्हें ਸੁਨਾਏਂਗੇ, ਤੇ ਇਸ ਤਰ੍ਹਾਂ ਵੀ। ਤੇ ਬੰਦਾ ਪਰਵਰ ਕਰਮ ਕੁਛ ਤੋਂ ਫਰਮਾਏ, ਤੇ ਇਸ ਤਰ੍ਹਾਂ ਦਾ ਇੱਕ ਗਾਣਾ ਸੀ, ਬਸ ਐਵੇਂ ਮੇਰੇ ਜ਼ਿਹਨ ਵਿੱਚ ਆ ਗਿਆ। ਇਸ ਤਰ੍ਹਾਂ ਸ਼ਾਇਰ ਜਿਹੜੇ ਨੇ ਉਹ ਜ਼ਬਰਦਸਤ ਸ਼ਾਇਰੀ ਕਰਦੇ ਨੇ। ਅਸੀਂ ਜਦੋਂ ਪੜ੍ਹਨੇ ਹੁੰਦੇ ਸਾਂ ਨਾਯਾਬ ਜ਼ਮਾਨਿਆਂ ਵਿੱਚ, ਉਸ ਜ਼ਮਾਨੇ ਵਿੱਚ ਸ਼ਾਇਦ ਸ਼ਮਾ ਤੁਹਾਨੂੰ ਇਹ ਤਜਰਬਾ ਨਾ ਹੋਵੇ, ਉਜ਼ਮਾ ਨੂੰ ਸ਼ਾਇਦ ਪਤਾ ਹੋਵੇ, ਜਾਂ ਹੋ ਸਕਦਾ ਉਜ਼ਮਾ ਨੂੰ ਵੀ ਨਹੀਂ ਪਤਾ ਹੋਵੇ। ਮੈਂ ਤੁਸੀਂ ਜੇ ਸਾਰੇ ਛੋਟੇ ਹੋ ਮੇਰੇ ਨਾਲੋਂ, ਕਿ ਉਸ ਜ਼ਮਾਨੇ ਸ਼ਾਇਦ ਅਗਰ ਤੁਹਾਡੇ ਮੈਮੋਰੀ 'ਚ ਐਸੀ ਕੋਈ ਚੀਜ਼ ਹੈਗੀ ਹੈ ਤਾਂ ਜ਼ਰੂਰ ਦੱਸਿਓ। ਕਿ ਇੱਕ ਸ਼ੇਰ ਲਿਖਿਆ ਜਾਂਦਾ ਸੀ ਜਿਹੜਾ ਸਾਡੀ ਉਰਦੂ ਦੀ ਕਿਤਾਬ ਵਿੱਚ ਹੁੰਦਾ ਸੀ, ਫਿਰ ਉਹ ਟੀਚਰ ਕਹਿੰਦੀ ਸੀ ਇਹਦੀ ਤਸ਼ਰੀਹ ਕਰਕੇ ਲੈ ਕੇ ਆਵੋ, ਤੇ ਉਹਦੀ ਤਸ਼ਰੀਹ ਕਰੋ। ਸ਼ੇਰ ਲਿਖ ਕੇ ਸ਼ੇਰ ਲਿਖਿਆ ਜਾਂਦਾ ਸੀ, ਫਿਰ ਨੀਚੇ ਥੋੜ੍ਹਾ ਜਿਹਾ ਇੱਕ ਲਾਈਨ ਛੱਡ ਕੇ ਤਸ਼ਰੀਹ ਹੈਡਿੰਗ ਦਿੱਤੀ ਜਾਂਦੀ ਸੀ, ਹੁਣ ਤਸ਼ਰੀਹ ਲਿਖੋ ਬਈ ਉਸ ਸ਼ੇਰ ਦੀ। ਉਹ ਤਸ਼ਰੀਹ ਇੰਨੇ ਹੁੰਦੇ ਸਨ ਕਿ ਸ਼ਾਇਰ ਐਸੇ ਅਲਫਾਜ਼ ਕੇ ਹੁੰਦੇ ਸਨ, ਆਸ਼ਿਕਾਨਾ ਤੇ ਜ਼ਾਲਮਾਨਾ, ਤੇ ਉਹ ਸਾਨੂੰ ਬਾਜ਼ ਦਫਾ ਸਮਝ ਨਹੀਂ ਆਉਂਦੀ ਸੀ ਹੁਣ ਇਹਦਾ ਕੀ ਲਿਖੀਏ। ਫਿਰ ਅੱਬੂ ਕੋ ਪੁੱਛਦੇ ਹੁੰਦੇ ਸਾਂ, ਅੱਬੂ ਵੀ ਵਿਚਾਰੇ ਉਸ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਪੈਰੈਂਟਸ ਵੀ ਬਹੁਤ ਖੋਲ੍ਹ ਕੇ ਨਹੀਂ ਦੱਸ ਦਿੰਦੇ ਸਨ, ਗੋਲ ਮੋਲ ਅਲਫਾਜ਼ ਵਿੱਚ ਦੱਸਦੇ ਹੁੰਦੇ ਸਨ, ਸ਼ਾਇਰ ਇਹ ਕਹਿ ਰਿਹਾ, ਸ਼ਾਇਰ ਇਹ ਕਹਿ ਰਿਹਾ। ਉਹ ਸ਼ਾਇਰਾਂ ਨੇ ਤਾਂ ਮਾਂ ਪਿਓ ਨੂੰ ਉਦੋਂ ਵਕਤ ਪਾਇਆ ਹੁੰਦਾ ਸੀ, ਅਸੀਂ ਵਕਤ ਪਾ ਦਿਆਂਗੇ ਜ਼ਾਲਿਮ ਸਰਕਾਰਾਂ ਨੂੰ, ਤੇ ਵਕਤ ਪਾ ਦਿੰਦੇ ਹੁੰਦੇ ਸਾਂ ਅਸੀਂ। ਜਦੋਂ ਪੁੱਛਦੇ ਸਾਂ ਪਤਾ ਨਹੀਂ ਕੀ ਹੋ ਗਿਆ, ਥੋੜ੍ਹੀ ਦੇਰ ਬਾਅਦ ਥੱਲੇ ਨੂੰ ਹੋ ਜਾਂਦਾ ਵੀ ਇਹ ਕੋਈ ਨਵੀਂ ਕੋਈ ਟੈਕਨੀਕ ਇਹਦੇ ਵਿੱਚ ਆ ਗਈ ਹੈ। ਤੇ ਇਸ ਤਰ੍ਹਾਂ ਫਿਰ ਅਸੀਂ ਉਹ ਤਸ਼ਰੀਹ ਲਿਖ ਕੇ ਲੈ ਕੇ ਜਾਣੀ। ਫਿਰ ਜਿਹਦੀ ਤਸ਼ਰੀਹ ਸਭ ਤੋਂ ਅੱਛੀ ਹੁੰਦੀ ਸੀ, ਕਿਸੇ ਨੂੰ ਗੁੱਡ ਵੀ ਮਿਲਦਾ ਹੁੰਦਾ ਸੀ, ਕਿਸੇ ਨੂੰ ਫੇਅਰ ਮਿਲਦਾ ਹੁੰਦਾ ਸੀ, ਕਿਸੇ ਨੂੰ ਵੈਰੀ ਗੁੱਡ ਮਿਲ ਜਾਂਦਾ ਹੁੰਦਾ ਸੀ। ਫਿਰ ਅਸੀਂ ਟੀਚਰ ਨੂੰ, ਕੁੜੀਆਂ ਜਦੋਂ ਕੰਮ, ਅਸੀਂ ਕੋਈ ਵੀ ਕੰਮ ਕਰਨੇ ਸਨ ਜਦੋਂ, ਤੇ ਫਿਰ ਉਹ ਜਾਣਾ ਟੀਚਰ ਦੇ ਕੋਲ। ਫਿਰ ਟੀਚਰ ਦੀ ਮਰਜ਼ੀ ਹੁੰਦੀ ਸੀ ਵੀ ਜਿਹਨੂੰ ਜੋ ਮਰਜ਼ੀ ਦੇ ਦੇਵੇ। खुदा के नाम पर हम गरीबों को देना, खुदा के नाम पर इस हाथ से तुम दोगे उस हाथ से ले लेना, खुदा के नाम पर। ਤੇ ਖੁਦਾ ਦੇ ਨਾਂ ਦੇ ਟੀਚਰ ਵੱਲ ਦੇਖਦੇ ਹੁੰਦੇ ਸਾਂ ਕਿ ਵੀ ਹੁਣ ਚੱਲੇ ਆ ਕਾਪੀ ਲੈ ਕੇ, ਤੇ ਵੀ ਹੁਣ ਕੋਈ ਗੁੱਡ ਸ਼ੁੱਡ ਮਿਲ ਜਾਵੇ। ਫਿਰ ਉਹ ਕੁੜੀਆਂ ਵਾਰੀ ਵਾਰੀ ਜਾਂਦੀਆਂ ਸਨ, ਜਿਹੜੇ ਕੰਮ ਕਰ ਲਿਆ ਹੁੰਦਾ ਸੀ ਫਿਰ ਉਹ ਜਾ ਕੇ ਦਿਖਾਉਂਦੀਆਂ ਸਨ।
ਫਿਰ ਟੀਚਰ ਫਿਰ ਐਸਾ ਕਰਕੇ ਦੇਖਦੀ ਹੁੰਦੀ ਸੀ, ਫਿਰ ਉਹਦੇ ਮੂਡ 'ਤੇ ਹੁੰਦਾ ਸੀ, ਸਾਰੀ ਗੱਲ ਉਹਦੇ ਮੂਡ 'ਤੇ ਡਿਪੈਂਡ ਕਰਦੀ ਸੀ ਕਿ ਬਈ ਉਹ ਕੀ ਉਹਦਾ ਮੂਡ ਇਸ ਵੇਲੇ ਕੀ ਹੈ। ਫਿਰ ਉਹ ਜਿਹਨੂੰ ਫੇਰ ਮਿਲ ਜਾਣਾ ਉਹਨੇ ਵੀ ਐਸਾ ਐਸਾ ਕਰਕੇ ਦੰਦੀਆਂ ਥੋੜ੍ਹੀ ਜਿਹੀਆਂ ਕੱਢਣੀਆਂ ਕਿ ਬਈ ਕਾਪੀ ਫਿਰ ਕੁੜੀਆਂ ਨੂੰ ਦਿਖਾਣੀ, ਫਿਰ ਆਪਣੇ ਡੈਸਕ ਵੱਲ ਵਾਪਸ ਆਉਣਾ। ਗੁੱਡ ਮਿਲਣ ਵਾਲੀ ਕੁੜੀ ਤਾਂ ਬਈ ਬਹੁਤ ਹੀ ਜ਼ਿਆਦਾ ਜਿਹੜਾ ਨਾ ਹੋ ਜਾਂਦੀ ਸੀ, ਉਹਦੀਆਂ ਦੰਦੀਆਂ ਕੁਛ ਜ਼ਿਆਦਾ ਨਜ਼ਰ ਆ ਜਾਂਦੀਆਂ ਸਨ। ਅਤੇ ਜਿਹਨੂੰ ਕਿਸੇ ਨੂੰ ਮਿਲ ਜਾਂਦਾ ਸੀ ਵੈਰੀ ਗੁੱਡ, ਉਸ ਜ਼ਮਾਨੇ 'ਚ ਐਕਸੀਲੈਂਟ ਘੱਟ ਮਿਲਦਾ ਹੁੰਦਾ ਸੀ, ਗੁੱਡ ਔਰ ਵੈਰੀ ਗੁੱਡ ਹੀ ਹੁੰਦਾ ਸੀ। ਓਏ ਹੋਏ ਹੋਏ, ਜੇ ਵੈਰੀ ਗੁੱਡ ਮਿਲ ਜਾਂਦਾ ਸੀ ਨਾ ਬਸ ਬਈ ਫਿਰ ਬਹਿ ਜਾ ਹੋ ਜਾਂਦੀ ਸੀ। ਫਿਰ ਬਸ ਉਹ ਕਾਬੂ 'ਚ ਨਹੀਂ ਆਉਂਦੀ ਸੀ। ਉਹ ਕੁੜੀ ਕਹਿੰਦੀ ਸੀ ਲੋ ਬਈ ਮੈਂ ਤੁਹਾਡੇ ਸਾਰਿਆਂ ਨਾਲੋਂ ਮੁਮਤਾਜ਼ ਹਾਂ, ਮੁਮਤਾਜ਼ ਮਹਿਲ ਜੋ ਉਹ ਬਣ ਜਾਂਦੀ ਹੁੰਦੀ ਸੀ। ਅਤੇ ਫਿਰ ਇੰਨਾ ਖੁਸ਼ ਹੋਣਾ ਹਰ ਇੱਕ ਨੂੰ ਆਪਣੀ ਹੁੰਦਾ ਸੀ ਕਿ ਸਾਨੂੰ ਗੁੱਡ ਮਿਲੇ, ਸਾਨੂੰ ਇਹ ਮਿਲੇ। ਅਤੇ ਬੜੀ ਇੱਕ ਲਾਲਚ ਹੁੰਦੀ ਸੀ ਗੁੱਡ ਮਿਲਣ ਦੀ, ਕਿ ਟੀਚਰ ਵੱਲ ਦੇਖਦੇ ਹੁੰਦੇ ਸਾਂ ਅਸੀਂ ਹਸਰਤ ਭਰੀਆਂ ਨਜ਼ਰਾਂ ਨਾਲ ਕਿ ਸਾਨੂੰ ਗੁੱਡ ਮਿਲ ਜਾਵੇ। ਅਤੇ ਇਸ ਤਰ੍ਹਾਂ ਦੀ ਜ਼ਿੰਦਗੀ ਚੱਲਦੀ ਜਾਂਦੀ ਹੈ, ਗੁੱਡ ਮਿਲਦੇ ਮਿਲਦੇ ਫਿਰ ਉਹ ਗੁੱਡ ਦੇ ਚੱਕਰ ਵਿੱਚ ਪੂਰੀ ਜ਼ਿੰਦਗੀ ਇਨਸਾਨ ਗੁਜ਼ਾਰ ਦਿੰਦਾ ਵੇ। ਫਿਰ ਆਵੇ ਕਿ ਮਾਂ ਬਾਪ ਵੀ ਕਹਿੰਦੇ ਨੇ ਹਾਂ ਵੀ ਗੁੱਡ ਕੁੜੀ ਹੈ ਸਾਡੀ, ਫਿਰ ਅੱਗੇ ਸਸੁਰਾਲ 'ਚ ਜਾਂਦੇ ਉਸ ਕੁੜੀ ਦੇ ਮਜ਼ੀਦ ਇਮਤਿਹਾਨ ਉਹਦੇ ਗੁੱਡ ਦੇ ਸ਼ੁਰੂ ਹੋ ਜਾਂਦੇ, ਕਿੰਨੀ ਕੁ ਗੁੱਡ ਹੈ। ਅਤੇ ਇਸ ਤਰ੍ਹਾਂ ਗੁੱਡ ਦਾ ਸਿਲਸਿਲਾ ਕਦੇ ਵੀ ਖ਼ਤਮ ਨਹੀਂ ਹੁੰਦਾ। ਅਤੇ ਉਸ ਤੋਂ ਬਾਅਦ ਫਿਰ ਆ ਜਾਂਦਾ ਯੂਟਿਊਬ, ਅਤੇ ਯੂਟਿਊਬ 'ਤੇ ਵੀ ਗੁੱਡ ਹੋਵਾਂਗੇ ਅਤੇ ਤੁਸੀਂ ਕਮੈਂਟ ਕਰੋਗੇ ਅਤੇ ਤੁਸੀਂ ਭਈਆ ਮੈਨੂੰ ਠੀਕ ਕਰਾਉਣਾ ਹੀ ਪੈਣਾ ਜਾਂ ਨਵਾਂ ਲੈਣਾ ਪੈਣਾ, ਥੋੜ੍ਹੀ ਦੇਰ ਬਾਅਦ ਨੀਚੇ ਆ ਜਾਂਦਾ ਵੇ। ਅਤੇ ਇਸ ਤਰ੍ਹਾਂ ਗੁੱਡ ਜਿਹੜਾ ਵੇ ਉਹ ਫਿਰ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਅਹਿਮੀਅਤ ਰੱਖਦਾ ਵੇ ਕਿ ਤੁਸੀਂ ਉਸ ਗੁੱਡ ਦੀ ਤਲਾਸ਼ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੰਦੇ ਹੋ। ਵੀ ਗੁੱਡ ਗੁੱਡ ਕਹਿ ਦੇ, ਕੋਈ ਗੁੱਡ ਕਹਿ ਦੇਵੇ, ਕੋਈ ਗੁੱਡ ਕਹਿ ਦੇਵੇ। ਅਤੇ ਗੁੱਡ ਜਿਹੜਾ ਵੇ ਉਹ ਫਿਰ ਹਾਸਲ ਕਰਨਾ ਬੜਾ ਮੁਸ਼ਕਿਲ ਹੈ। ਖਾਸ ਕਰ ਟੀਚਰ ਕੋਲੋਂ ਤਾਂ ਤੁਸੀਂ ਫਿਰ ਵੀ ਜਿਹੜਾ ਲੈ ਲੈਂਦੇ ਹੋ ਗੁੱਡ, ਕਿ ਚੰਗੀ ਰਾਈਟਿੰਗ ਕਰਕੇ, ਚੰਗੀ ਜੀ ਸ਼ੇਅਰ ਦੀ ਤਸ਼ਰੀਹ ਕਰਕੇ। ਪਰ ਇਹ ਕਿ ਜ਼ਿੰਦਗੀ ਵਿੱਚ ਜਿਹੜੀ ਜ਼ਿੰਦਗੀ ਤੁਸੀਂ ਗੁਜ਼ਾਰ ਰਹੇ ਹੁੰਦੇ ਹੋ ਉਹਦੇ ਵਿੱਚ ਗੁੱਡ ਹਾਸਲ ਕਰਨਾ ਬਈ ਉਹ ਬੜਾ ਮੁਸ਼ਕਿਲ ਕੰਮ ਹੈ, ਇੰਨਾ ਆਸਾਨ ਕੰਮ ਨਹੀਂ ਹੈ। ਇਸ ਗੁੱਡ ਦੇ ਚੱਕਰ ਵਿੱਚ ਇਨਸਾਨ ਪਤਾ ਨਹੀਂ ਕੀ ਕੁਛ ਸਹਿੰਦਾ ਵੇ ਅਤੇ ਫਿਰ ਜਾ ਕੇ ਉਹ ਗੁੱਡ ਮਿਲਦਾ ਵੇ। ਕਈਆਂ ਨੂੰ ਮਿਲਦਾ, ਕਈਆਂ ਨੂੰ ਫਿਰ ਵੀ ਨਹੀਂ ਮਿਲਦਾ। ਅਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਜਿਵੇਂ ਕਹਿਣ ਲੱਗੀ ਸਾਂ ਕਿ ਯੂਟਿਊਬ, ਬਈ ਯੂਟਿਊਬ 'ਤੇ ਫਿਰ ਗੁੱਡ ਜਿਹੜਾ ਜਿਹਨੂੰ ਮਿਲ ਜਾਂਦਾ ਵੇ ਉਹ ਬੜਾ ਕਾਮਯਾਬ ਯੂਟਿਊਬਰ ਕਹਿਲਾਂਦਾ ਵੇ। ਅਤੇ ਜਿਹਨਾਂ ਨੂੰ ਨਹੀਂ ਮਿਲਦਾ ਉਹ ਸਾਡੇ ਵਰਗੇ ਸਭ ਕੰਨ ਬੈਠੇ ਖੁਰਕਰੇ ਹੁੰਦੇ ਨੇ ਕਿ ਬਈ ਹੁਣ ਅਸੀਂ ਕੀ ਕਰੀਏ, ਕਿੱਧਰ ਜਾਈਏ, ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ, ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ। ਸੜਕਾਂ ਵਿੱਚ ਔਲਾਦਾਂ ਛੱਡ ਕੇ ਫਿਲਮਾਂ ਦੇਖਣ ਮਾਵਾਂ, ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਬਈ ਇਸ ਤਰ੍ਹਾਂ ਕਰਕੇ ਕਰ ਦਿੱਤਾ ਹੈ, ਨਾਲ ਸੋਹਣਾ ਜਿਹਾ ਪਾਕਿਸਤਾਨ ਦਾ ਝੰਡਾ ਬਣਾ ਦਿੱਤਾ ਵੇ। ਅਤੇ ਉਹਨਾਂ ਨੇ ਬੜਾ ਅਤੇ ਉਜ਼ਮਾ ਨੇ ਕਿਹਾ ਵਾਹ ਵਾਹ ਵਾਹ, ਜ਼ਬਰਦਸਤ ਕਲਾਮ, ਬਈ ਬਹੁਤ ਸ਼ੁਕਰੀਆ। ਕਲਾਮ ਮੇਰਾ ਨਹੀਂ ਸੀ, ਮੈਂ ਕਿਤੋਂ ਪੜ੍ਹ ਕੇ ਤੁਹਾਡੇ ਤੱਕ ਅੱਗੇ ਪਹੁੰਚਾ ਦਿੰਦੀ ਹਾਂ, ਵੀ ਪੋਸਟ ਅਸੀਂ ਪੜ੍ਹ ਲੈਂਦੀ ਹਾਂ ਅਤੇ ਉਹ ਫਿਰ ਮੈਂ ਅੱਗੇ ਪਹੁੰਚਾ ਦਿੰਦੀ ਹਾਂ। ਇੱਕ ਟਾਈਮ ਆਇਆ ਸੀ, ਮੈਂ ਤੁਹਾਨੂੰ ਦੱਸਾਂ ਜ਼ਿੰਦਗੀ ਵਿੱਚ ਕੀ ਇਨਸਾਨ ਬੇਵਕੂਫੀਆਂ ਕਰਦਾ ਅਤੇ ਕੀ ਕਰਦਾ ਵੇ, ਕਿ ਇੱਕ ਟਾਈਮ ਐਸਾ ਆਇਆ ਸੀ, ਇਹ ਤਾਂ ਵਾਕਈ ਕੁਛ ਮਸਲਾ ਹੋ ਗਿਆ ਵੇ। ਅਤੇ ਉਹ ਕੀ ਇੱਕ ਟਾਈਮ ਐਸਾ ਆਇਆ ਸੀ ਕਿ ਮੇਰਾ ਖੁਦ ਦਿਲ ਕਰਦਾ ਹੁੰਦਾ ਸੀ ਮੈਂ ਸ਼ੇਰੋ ਸ਼ਾਇਰੀ ਲਿਖਾਂ, ਮੈਂ ਸ਼ਾਇਰੀ ਲਿਖਾਂ। ਉਹ ਕਿਸ ਤਰ੍ਹਾਂ ਲਿਖਾਂ, ਮੈਂ ਐਵੇਂ ਸੋਚ ਕੇ ਟੁੱਟੇ ਭੱਜੇ ਸਹੇਲੀਆਂ ਨੂੰ ਸ਼ੇਰ ਲਿਖਦੇ ਨੇ ਹੁੰਦੇ ਸਾਂ, ਪਰ ਇਸ ਤਰ੍ਹਾਂ ਸ਼ੌਕ ਹੁੰਦਾ ਸੀ ਸ਼ਾਇਰ ਬਣਨ ਦਾ। ਪਰ ਫਿਰ ਬਾਅਦ 'ਚ ਗੱਲ ਸਮਝ ਲੱਗੀ ਕਿ ਬਈ ਇਸ ਤਰ੍ਹਾਂ ਸ਼ਾਇਰ ਨਹੀਂ ਬਣਦੇ, ਸ਼ਾਇਰ ਖੁਦਾ ਦਾ ਸਲਾਹੀਅਤ ਹੁੰਦੀ ਹੈ, ਰੋ ਲੋਕ ਹੀ ਬਣਦੇ ਨੇ, ਐਵੇਂ ਨਾ ਮੱਥੇ ਮਾਰੀ ਜਾਵੋ। तो उज़मा कह रही है कि काले रंग में आप बहुत प्यारी लगती है, माशाल्लाह माशाल्लाह, जब आप काला रंग पहने तो अपनी नज़र उतार लिया करें। लो भाई उज़मा कहते ने नज़र हमेशा प्यार करने वाले की लगती है कि जो बहुत ज़्यादा तुहाडे ते प्यार आता है ना उहदी ही नज़र लगती है। तो सारे तुसीं मैनूं बड़ा प्यार करदे हो, तो तुहानूं की कहंदे लगी तो तुहाडी लगेगी, होर किसी दी नहीं लगनी। नहीं ऐसी गल नहीं उज़मा, ਇਹ ਤੇ ਗੱਲਾਂ ਬਣੀਆਂ ਹੋਈਆਂ ਨੇ। ਖੈਰ ਅੱਜ ਕੱਲ੍ਹ ਦੇ ਦੇਖੋ ਕਿ ਬਈ ਉਹ ਚੀਜ਼ਾਂ ਪਿੱਛੇ ਰਹਿ ਗਈਆਂ, ਲੇਕਿਨ ਪੁਰਾਣੇ ਜ਼ਮਾਨਿਆਂ 'ਚ, ਨਾਯਾਬ ਜ਼ਮਾਨਿਆਂ 'ਚ ਨਜ਼ਰ ਦੇ ਹਵਾਲੇ ਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਮਾਵਾਂ ਟਿੱਕਾ ਲਾ ਦਿੰਦੀਆਂ ਹੁੰਦੀਆਂ ਸਨ ਜ਼ਿਆਦਾਤਰ, ਅਤੇ ਜਾਂ ਫਿਰ ਮਿਰਚਾਂ ਵਾਰ ਕੇ ਨਾ ਚੁੱਲ੍ਹੇ 'ਚ ਸੁੱਟੀਆਂ ਜਾਂਦੀਆਂ ਸਨ ਕਿ ਬਈ ਬੱਚੇ ਨੂੰ ਨਜ਼ਰ ਨਾ ਲੱਗ ਜਾਏ, ਇਹਨੂੰ ਨਜ਼ਰ ਲੱਗੀ ਹੋਈ ਹੈ ਕਿਸੇ ਨੂੰ, ਅਤੇ ਉਹ ਫਿਰ ਚੁੱਲ੍ਹੇ 'ਚ 7 ਮਿਰਚਾਂ ਵਾਰ ਕੇ ਨਾ ਇਸ ਤਰ੍ਹਾਂ ਕਰਕੇ ਚੁੱਲ੍ਹੇ 'ਚ ਸੁੱਟ ਦਿੱਤੀਆਂ ਜਾਂਦੀਆਂ ਸਨ। ਅਤੇ ਜੇ ਆ ਜਾਂਦੀ ਸੀ ਖਾਂਸੀ, ਉਹ
ਮਿਰਚ ਸੜਦੀ ਸੀ, ਖੰਘ ਆਉਂਦੀ ਸੀ, ਉਹ ਕਹਿਣਾ ਵੀ ਨਜ਼ਰ ਨਹੀਂ ਲੱਗੀ ਹੋਈ। ਤੇ ਜੇ ਖੰਘ ਖੁੰਘ ਕੋਈ ਨਹੀਂ ਆਈ, ਮਿਰਚਾਂ ਸੜ ਗਈਆਂ, ਫਿਰ ਉਹ ਬੜਾ ਵੀ ਤਜਰਬਾਕਾਰ ਔਰਤਾਂ ਕਹਿੰਦੀਆਂ ਹੁੰਦੀਆਂ ਸਨ, ਵੇਖਿਆ ਕਿੰਨੀ ਸਖਤ ਇਹਨੂੰ ਨਜ਼ਰ ਲੱਗੀ ਹੋਈ ਹੈ। ਤੇ ਇਸ ਤਰ੍ਹਾਂ ਫਿਰ ਇਹ ਨਜ਼ਰ ਦੇ ਹਵਾਲੇ ਨਾਲ ਵੀ ਕੁਝ ਅੰਡੇ ਦੇ ਨਾਲ ਨਜ਼ਰ ਉਤਾਰਦੇ ਨੇ, ਕੁਝ ਪਾਣੀ ਦੇ ਨਾਲ ਉਤਾਰਦੇ ਨੇ, ਮੁਖਤਲਿਫ ਚੀਜ਼ਾਂ ਹੈਗੀਆਂ ਨੇ। ਮੇਰਾ ਨਜ਼ਰ ਤੇ ਬਰਹਕ ਇਹ ਲੱਗ ਜਾਂਦੀ ਹੈ ਕਿ ਤੇ ਹਦੀਸ ਤੋਂ ਵੀ ਸਾਬਤ ਹੈ ਕਿ ਨਜ਼ਰ ਲੱਗ ਜਾਂਦੀ ਹੈ। ਲੇਕਿਨ ਐਸੀ ਕੋਈ ਗੱਲ ਨਹੀਂ ਹੈ, ਤੁਹਾਡੀ ਮੁਹੱਬਤਾਂ ਨੇ। ਤੇ ਚਲੋ ਜੀ, ਇਹ ਕਾਲਾ ਜੋੜਾ ਅਸੀਂ ਪਾਵਾਂਗੇ। ਕਾਲੇ ਮੇਰੇ ਕੋਲ ਤਾਂ ਇੰਨੇ ਜੋੜੇ ਹੁਣ ਹੋ ਗਏ ਨੇ, ਹੁਣ ਮੈਂ ਸੋਚਿਆ ਹੁਣ ਕਾਲਾ ਜੋੜਾ ਲੈਣਾ ਨਹੀਂ। ਕਾਲੇ ਜੋੜੇ ਦਾ ਪਤਾ ਨਹੀਂ ਕੀ ਮੇਰਾ ਜਨੂਨ ਜਿਹੜਾ ਨਾ ਖ਼ਤਮ ਨਹੀਂ ਹੁੰਦਾ। ਜਦੋਂ ਸ਼ਾਪਿੰਗ ਕਰਨ ਲੱਗਣੀ ਆ ਤੇ ਉਹ ਕਾਲਾ ਵਿੱਚ ਸੂਟ ਉਸ ਸ਼ਾਪਿੰਗ ਵਿੱਚ ਇੱਕ ਅੱਧ ਜ਼ਰੂਰ ਹੋਏਗਾ, ਕਦੀ ਦੋ ਵੀ ਹੁੰਦੇ ਨੇ, ਲੇਕਿਨ ਕਾਲੇ ਤੋਂ ਮੇਰਾ ਹੱਥ ਨਹੀਂ ਰੁਕਦਾ। ਜਿਹੜੇ ਮੈਨੂੰ ਕਾਲਾ ਸੂਟ ਆਉਂਦਾ ਮੈਨੂੰ ਬਹੁਤ ਚੰਗਾ ਲੱਗਦਾ ਵਾ, ਪਤਾ ਨਹੀਂ ਕੀ ਗੱਲ ਹੈ। ਤੇ ਜਹਾਂ ਆਰਾਂ ਦੇ ਪੁੱਛਣ ਤੋਂ ਪਹਿਲੋਂ ਮੈਂ ਦੱਸ ਦੇਵਾਂ, ਲੋ ਬਈ ਇਹ ਤੇ ਅੱਜ ਦੇ ਵਾਕਈ ਕੀ ਕਮਾਲ ਵਾਲੀ ਗੱਲ ਹੋ ਗਈ ਹੈ ਕਿ ਥੋੜੀ ਦੇਰ ਬਾਅਦ ਨੀਚੇ ਚਲਾ ਜਾਂਦਾ, ਮੈਨੂੰ ਲੱਗਦਾ ਲੂਜ਼ ਹੋ ਗਿਆ। ਖਾਸੀ ਪੁਰਾਣੀ ਮੇਰੀ ਇਹ ਸਟਿਕ ਹੈ, ਪਰ ਖਾਸੀ ਮੈਂ ਇਸਤੇਮਾਲ ਕਰ ਲਈ, ਹੁਣ ਥੱਲੇ ਨੂੰ ਐਸਾ ਕਰਕੇ ਆ ਜਾਂਦੀ ਹੈ। ਤੇ ਜਹਾਂ ਆਰਾਂ ਨੂੰ ਮੈਂ ਦੱਸ ਦੇਵਾਂ ਕਿ ਜਹਾਂ ਆਰਾਂ ਕਿ ਤੁਸੀਂ ਫਿਰ ਪੁੱਛਣਾ ਵੀ ਤੁਹਾਡੇ ਤੁਸੀਂ ਇਹ ਸੂਟ 'ਚ ਬੜੇ ਚੰਗੇ ਲੱਗਦੇ ਹੋਈਏ, ਤੇ ਮੈਂ ਦੱਸ ਦੇਵਾਂ ਕਿ ਮੈਂ ਕੇਸਰੀਆ ਦਾ ਪਾਇਆ ਹੋਇਆ ਵੇ। ਕੇਸਰੀਆ ਦੀ ਸ਼ਰਟ ਹੈ, ਸਿਰਫ ਮੈਂ ਸ਼ਰਟ ਲਈ ਸੀ, ਗਈ ਪਿਛਲੀ ਦਫਾ, ਪਿਛਲੀ 2 ਸਾਲ ਪਹਿਲੇ ਜਦੋਂ ਪਾਕਿਸਤਾਨ ਗਈ ਨਾ, ਤੇ ਉੱਥੋਂ ਫਿਰ ਮੈਂ ਲਈ ਸੀ, ਉਹਨਾਂ ਦੀ ਸੇਲ ਲੱਗੀ ਹੋਈ ਸੀ, ਤੇ ਉੱਥੋਂ ਫਿਰ ਮੈਨੂੰ ਅੱਛਾ ਲੱਗਿਆ। ਮਲਟੀ ਕਲਰ ਦਾ ਇਹਦੇ ਵਿੱਚ ਪ੍ਰਿੰਟ ਹੈ ਔਰ ਇਸ ਤਰ੍ਹਾਂ ਡਿਜ਼ਾਈਨ ਬਣਿਆ, ਮੈਨੂੰ ਬੜਾ ਅੱਛਾ ਲੱਗਿਆ। ਮੈਨੂੰ ਚਟਪਟੇ ਕਲਰ ਔਰ ਡਾਰਕ ਕਲਰ, ਸ਼ੋਖ ਕਲਰ ਜ਼ਿਆਦਾ ਪਸੰਦ ਨੇ। ਲਾਈਟ ਕਲਰ ਮੈਂ ਪਾ ਲੈਂਦੀ ਹਾਂ, ਲੇਕਿਨ ਮੈਨੂੰ ਜ਼ਿਆਦਾ ਸ਼ੋਖ ਕਲਰ ਪਸੰਦ ਨੇ, ਪਤਾ ਨਹੀਂ ਕੀ ਵਜ੍ਹਾ ਵੇ ਇਹਦੀ, ਜ਼ਿਆਦਾ ਸ਼ੋਖ ਕਲਰ ਪਸੰਦ ਨੇ। ਤੇ ਮੈਂ ਫਿਰ ਕਮੀਜ਼ ਉੱਥੋਂ ਲੈ ਲਈ ਸੀ, ਤੇ ਦੁਪੱਟਾ ਮੇਰੇ ਕੋਲ ਪਿਆ ਵੇ। ਕਈ ਸੂਟਾਂ 'ਤੇ ਲੈ ਲੈਂਦੀ ਹਾਂ, ਤੇ ਚਲੋ ਵੀ ਇਸ ਤਰ੍ਹਾਂ ਘੜੀ ਸ਼ੋਸ਼ਾ ਸਾਡੀ ਬਣ ਜਾਂਦੀ। ਤੇ अच्छा, उज़मा कहते थे मेरी अम्मी बहुत सलीकाशार थी और बहुत अच्छी सिलाई करती थी। मेरी अम्मी कपड़े के टोटे ख़रीद कर और जब लाहौर आना होता था तो लंडे से गोरियों की मैक्सियाँ या नाइटीज़ ख़रीद कर काट छांट कर कमीज़ बनानी, प्यारे प्यारे रंग के इनके साथ सफ़ेद शलवार बनानी, सफ़ेद दुपट्टे पर वही पट्टी लगानी। और फिर जो मेरी अम्मी वो सूट पा के कलोनी च निकलते सन तो डॉक्टर की बीवी, LHO भी और मेजर के सारे घर वाले पुछते सन भी कित्थों कपड़ा खरीदया वे। तो इस तरह मेरे फ्राक के कपड़े बनाने इस तरह अम्मी मेरे बहुत, तो लंडे चो ही पैंट शर्ट लैके पैंट कोट मेरी अम्मी ठीक करते सन, मेरे भरावां नूं दिंदे सन। वो कॉलेज यूनिवर्सिटी तक वो कपड़े पाते रहे। तो उन्होंने कहा कि मेरी अम्मी भी सेम इस तरह ही करते सन कि अम्मी दो चचा इंग्लैंड तो आते सन या फुफ्फो की बेटी इंडोनेशिया तो कोई आते सन, कोई जर्सी या सूट कोई तोहफे च मिलता सी ना, तो मेरी अम्मी इस तरह संभाल के रख देंदे सन। फिर जो मेरे भरावां दी ते साडी शादी हुई ना, तो मेरी अम्मी ने ढेर सारे कपड़े घरों कड्ढे, सिर्फ काम वाले सूट बाजार तो खरीदे सन। तो उन्होंने यह भी लिखा कि जो मेरी शादी हुई तो शंघाई सूट उत्ते सेल्फ प्रिंट होंदे सन, चाइना सिल्क, खुशबू सिल्क नाम के कपड़े सन। तो वैलवेट या मैरून या हरा या नीला सूट जरूर जहेज या बरी के कपड़ियां च हुंदा सी। वैलवेट का सूट कढ़ाई करके लाजमी सी। हाँ भाई बिल्कुल ठीक, वैलवेट के सूट तो बगैर बरी सजदी नहीं। मैं रात के खाने पर सबको डंडे के जोर पर इकट्ठा बिठाती हूँ। अगर किसी को भूख भी लगी हो तो इंतज़ार करते हैं जब सब ड्यूटी से वापस आ जाएं, तो रात को मिलकर खाना खाते। तो बड़ी चंगी गल है कि तुम मिल के खाना खाते हो, इस तो चंगी कड़ी गल होएगी। तो याहिया वास्ते उन्होंने बड़े दो ऐसा करके दिल भेज देते रहे उज़मा ने। तो एक नास ਦੇ ਨਾਂ ਤੋਂ ਆਇਆ ਵੇ ਕਮੈਂਟ, ਫਸਟ ਟਾਈਮ ਆਇਆ ਵੇ। ਵੈਲਕਮ ਜੀ, ਤੁਹਾਨੂੰ ਅਸੀਂ YouTube ਵਿਹੜੇ 'ਚ ਵੈਲਕਮ ਕਹਿੰਦੇ ਆ। ਤੁਸੀਂ ਸਾਡੇ ਵਿਹੜੇ 'ਚ ਆਏ, ਵੈਲਕਮ ਵੈਲਕਮ ਵੈਲਕਮ। रूबी के किचन में वेलकम। तो रूबी के किचन 'ਚ ਵੈਲਕਮ ਤੁਹਾਨੂੰ ਹੋ ਗਿਆ ਜੇ ਬਈ। रूबी के किचन 'ਚ वेलकम हो गया। तुसी साढ़े वेड़े च आए तो उन्होंने लिखा कि अस्सलाम वालेकुम बाजी, आप बहुत मज़े की बातें करती हैं, आप कहाँ रहती हैं। तो बाजी दी गल्लां तो बई एहो जी ने आके वेड़े च बह जाया करो, जो चंगियां लगन सुन लवो। तो तुहाडा बहुत बहुत शुक्रिया, बहुत मेहरबानी। तो नवाजिश करम शुक्रिया मेहरबानी, मुझे बख्श दी आपने जिंदगानी, नवाजिश करम शुक्रिया मेहरबानी। तो तुहाडा बहुत बहुत शुक्रिया कि तुसी आए मेरे वेड़े विच और तुसी कॉमेंट किया। अगर तुसी कॉमेंट ना करदे ना तो मैनूं पता ही नहीं चलना सी कि तुसी मेरी वीडियो देखी है। कॉमेंट दे नाल ही असीं जोड़ने आ।
ਤੇ ਤੁਸੀਂ ਕਮੈਂਟ ਕੀਤਾ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਵੀਡੀਓ ਦੇਖੀ ਵੀ, ਤੁਸੀਂ ਕਮੈਂਟ ਕੀਤਾ ਤੇ ਬਹੁਤ ਸ਼ੁਕਰੀਆ। ਆਇੰਦਾ ਅਗਰ ਕਦੀ ਦੇਖੋ ਤੇ ज़रूर कमेंट करियो और लाइक भी कर दिया करो। थारे एक कमेंट से मैं सीएम कोई ना बनूँ तो भी थोड़ा जिहा मैनूं फायदा हो जाता, मैं सीएम नहीं बन जाना ਤੁਹਾਡੇ कमेंट ਦੇ ਨਾਲ। बस मैनूं खुशी ਹੁੰਦੀ है ਤੁਸੀਂ ਮੇਰੇ ਨਾਲ ਜੁੜਦੇ ਹੋ। ਤੇ ਮੈਂ ਜੀ ਰਹਿੰਦੀ ਇੰਗਲੈਂਡ ਰਹਿੰਦੇ ਹਾਂ ਅਸੀਂ, ਤੇ ਉੱਥੋਂ ਤੁਹਾਡੇ ਨਾਲ ਖਿਤਾਬ ਕਰਨੀ ਆ ਮੈਂ। ਤੇ ਚਲੋ ਜੀ ਇਹ ਜਿਹੜੇ ਸਾਰੇ ਕਮੈਂਟ ਜਿਹੜੇ ਨੇ ਮੈਂ ਪੜ੍ਹ ਦਿੱਤੇ ਨੇ, ਤੇ ਬਾਕੀ ਹੁਣ ਅਸੀਂ ਉਸਦਾ ਉਸ ਹਵਾਲੇ ਨਾਲ ਗੱਲ ਕਰ ਲੈਂਦੇ ਹਾਂ। ਉਜ਼ਮਾ ਨੇ ਜਿਹੜਾ ਲਿਖਿਆ ਕਿ ਮੇਰੀ ਅੰਮੀ ਬਹੁਤ ਸਲੀਕਾ ਸ਼ਾਰ ਸਨ, ਬਹੁਤ ਅੱਛੀ ਕਢਾਈ ਕਰਦੇ ਸਨ। ਉਸ ਜ਼ਮਾਨੇ ਦੀ ਸਾਰੀਆਂ ਹੀ ਔਰਤਾਂ ਜਿਹੜੀਆਂ ਨਾ ਉਜ਼ਮਾ ਇਸ ਤਰ੍ਹਾਂ ਹੀ ਹੁੰਦੀਆਂ ਸਨ ਕਿ ਘਰਾਂ 'ਚ ਸਿਲਾਈ ਕਰਨੀ, ਜਿਵੇਂ ਕੱਲ੍ਹ ਦੱਸਿਆ ਡਿਟੇਲ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਨੇ। ਤੇ ਲੰਡੇ ਦੇ ਕੱਪੜੇ ਲਿਆ ਕੇ ਵੱਡਿਆਂ ਤੋਂ ਛੋਟੇ, ਤੇ ਇਸ ਤਰ੍ਹਾਂ ਲੰਡਾ ਜਿਹੜਾ ਹੁੰਦਾ ਸੀ ਕਿ ਮਾਯੂਬ ਨਹੀਂ। ਮੈਂ ਤਾਂ ਹਾਲੇ ਵੀ ਲੰਡੇ ਨੂੰ ਕੋਈ ਮਾਯੂਬ ਨਹੀਂ ਗੱਲ ਸਮਝਦੀ ਕਿ ਤੁਸੀਂ ਖਰੀਦ ਕੇ ਇੱਕ ਚੀਜ਼ ਪਾਉਂਦੇ ਹੋ ਨਾ। ਜਿਹੜੇ ਲੋਕ ਜ਼ਿਆਦਾ ਨਹੀਂ ਆਮਦਨੀ ਔਰ ਉਹ ਨਹੀਂ ਅਫੋਰਡ ਕਰ ਸਕਦੇ, ਤੇ ਫਿਰ ਇਹਦੇ ਵਿੱਚ ਕੀ ਹਰਜ ਹੈ ਕਿ ਤੁਸੀਂ ਕੋਈ ਚੋਰੀ ਤਾਂ ਨਹੀਂ ਹੈ ਨਾ ਇਹਦੇ ਵਿੱਚ, ਤੇ ਕੋਈ ਚੋਰੀ ਤਾਂ ਨਹੀਂ ਕੀ ਹੈ ਵੀ ਚੋਰੀ ਦੀ ਗੱਲ ਥੋੜ੍ਹੀ ਇਹਦੇ ਵਿੱਚ। ਇਹਦੇ ਤੁਸੀਂ ਜਾਣਦੇ ਹੋ, ਤੁਸੀਂ ਇੱਕ ਕਿਸੇ ਨੇ ਪਾਇਆ ਹੁੰਦਾ ਯੂਜ਼ ਚੀਜ਼ ਹੁੰਦੀ, ਤੁਸੀਂ ਆਪਣੇ ਲਈ ਲਪਾ ਲੈਂਦੇ ਹੋ ਸਰਦੀ ਦੇ ਹਿਸਾਬ ਨਾਲ, ਗਰਮੀ ਦੇ ਹਿਸਾਬ ਨਾਲ। ਸਾਡੇ ਮੁਲਕ 'ਚ ਜਿੰਨੇ ਸਰਦੀ ਪੈਂਦੀ ਔਰ ਜਿੰਨੀ ਮਸਾਇਲ ਦਾ ਸ਼ਿਕਾਰ ਨੇ ਲੋਕ, ਤੇ ਉਹ ਮੈਂ ਤਾਂ ਕਹਿੰਦੀ ਲੰਡਾ ਹੀ ਉਹਨਾਂ ਵਿਚਾਰਿਆਂ ਨੂੰ ਸਰਦੀ ਤੋਂ ਬਚਾਉਂਦਾ ਵੇ, ਵਰਨਾ ਤੇ ਹਾਲਤ ਕੋਈ ਨਹੀਂ ਹੈ ਕਿ ਲੋਕ ਨਵੀਂ ਨਵੀਂ ਚੀਜ਼ਾਂ ਨਹੀਂ ਖਰੀਦ ਸਕਦੇ। ਅਸੀਂ ਖੁਦ ਬਚਪਨ ਸਾਰਾ ਜਿਹੜਾ ਵਾ ਨਾ ਲੰਡਾ ਪਾਇਆ, ਕੋਈ ਸਾਨੂੰ ਉਹਦੇ ਵਿੱਚ ਉਹ ਸ਼ਰਮ ਵਾਲੀ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ। ਜਿੰਨੇ ਸਾਡੇ ਮਾਂ-ਬਾਪ ਦੇ ਵਸਾਇਲ ਸਨ, ਜਿੰਨੇ ਉਹਨਾਂ ਦੇ ਉਹ ਚੀਜ਼ਾਂ ਸਨ, ਉਸ ਹਿਸਾਬ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਕਿ ਬਈ ਉਹ ਥੋੜ੍ਹੀ ਜਿਹੀ ਮਹਿਦੂਦ ਜੀ ਤਨਖਾਹ ਹੁੰਦੀ ਸੀ ਮਰਦਾਂ ਦੀ, ਔਰ ਫਿਰ ਸਲੀਕਾ ਸ਼ਾਰ ਔਰਤਾਂ ਸਨ ਕਿ ਉਹ ਕਾਂਟ ਛਾਂਟ ਕਰਕੇ, ਜਿਵੇਂ ਤੁਸੀਂ ਦੱਸਿਆ ਤੁਹਾਡੀ ਅੰਮੀ ਇਸ ਤਰ੍ਹਾਂ ਲਿਆ ਕੇ। ਸਾਡੀ ਅੰਮੀ ਨੇ ਵੀ ਜ਼ਿਆਦਾਤਰ ਸਾਡੇ ਘਰ ਮੈਕਸੀਆਂ ਵਗੈਰਾ ਇਹ ਚੀਜ਼ਾਂ ਤਾਂ ਨਹੀਂ ਆਉਂਦੀਆਂ ਸਨ, ਲੇਕਿਨ ਸਰਦੀਆਂ ਦੇ ਸਾਰੇ ਕੱਪੜੇ ਜਿਹੜੇ ਨੇ ਸਵੈਟਰ ਵਗੈਰਾ ਜਿਹੜੇ ਹੁੰਦੇ ਸਨ ਉਹ ਉੱਥੋਂ ਹੀ ਆਉਂਦੇ ਸਨ ਲੰਡੇ। ਕਿਉਂਕਿ ਮੇਰੀ ਅੰਮੀ ਨੂੰ ਸਿਲਾਈ ਬਹੁਤ ਅੱਛੀ ਆਉਂਦੀ ਸੀ, ਪਰ ਅੰਮੀ ਨੂੰ ਨਿਟਿੰਗ ਨਹੀਂ ਆਉਂਦੀ ਸੀ। ਮੇਰੀ ਫੁੱਫੋ ਜੇ ਅੱਲਾ ਜੰਨਤ ਨਸੀਬ ਕਰੇ ਮੇਰੇ ਫੁੱਫੋ ਨੂੰ, ਤੇ ਉਹ ਬੜੀ ਅੱਛੀ ਨਿਟਿੰਗ ਕਰਦੇ ਸਨ। ਇਸ ਤਰ੍ਹਾਂ ਕਰਕੇ ਹੱਥ ਚੱਲਦੇ ਹੁੰਦੇ ਸਨ। ਮੈਂ ਜਦ ਦੇਖਦੀ ਹੁੰਦੀ ਸਾਂ ਫੁੱਫੋ ਆਉਂਦੇ ਹੁੰਦੇ ਸਨ, ਉਹਨਾਂ ਨੇ ਇੱਕ ਸ਼ੌਪਰ ਦੇ ਵਿੱਚ ਇੱਕ ਲਿਫਾਫੇ ਜਿਹਦੇ ਵਿੱਚ ਪਾਇਆ ਹੁੰਦਾ ਸੀ ਗੋਲੇ, ਤੇ ਇੰਨਾ ਸਵੈਟਰ ਬੁਣਿਆ ਹੁੰਦਾ ਸੀ, ਇੰਨਾ ਉਹਨਾਂ ਨੇ ਫਿਰ ਆ ਜਾਣਾ, ਨਾਲ ਨਾਲ ਗੱਲਾਂ ਕਰਨੀਆਂ, ਨਾਲ ਨਾਲ ਉਹਨਾਂ ਨੇ ਇਸ ਤਰ੍ਹਾਂ ਕਰਨਾ। ਉਸ ਤਰਫ ਸਿਲਾਈਆਂ ਵੱਲ ਦੇਖਦੇ ਹੀ ਨਹੀਂ ਸਨ ਫੁੱਫੋ, ਬਸ ਉਹਨਾਂ ਦੀ ਇੰਨੀ ਮਹਾਰਤ ਸੀ ਕਿ ਉਹ ਕਰ। ਤੇ ਜਿਹਨਾਂ ਨੂੰ ਫਿਰ ਨਿਟਿੰਗ ਆਉਂਦੀ ਸੀ ਔਰਤਾਂ, ਫਿਰ ਬੱਚਿਆਂ ਦੇ ਸਰਦੀਆਂ 'ਚ ਬੜੇ ਕੱਪੜੇ ਕਰਦੀਆਂ ਸਨ। ਪਰ ਮੇਰੀ ਅੰਮੀ ਨੂੰ ਕਿਉਂਕਿ ਨਹੀਂ ਆਉਂਦੀ ਸੀ ਸਿਲਾਈ, ਸਾਰਾ ਸਾਲ ਮੇਰੀ ਅੰਮੀ ਕਰਦੇ ਸਨ ਘਰ ਦੇ ਬੈੱਡਸ਼ੀਟ ਸੀਣੇ, ਸੋਫਿਆਂ ਦੇ ਕਵਰ ਸੀਣੇ, ਪਰਦੇ ਸੀਣੇ, ਸਾਰੇ ਕੰਮ ਸਿਲਾਈ ਦੇ ਹਵਾਲੇ ਨਾਲ ਸਾਰੇ ਅੰਮੀ ਨੂੰ ਆਉਂਦੇ ਸਨ। ਪਰ ਇਹ ਕਿ ਉਹਨਾਂ ਨੂੰ ਨਿਟਿੰਗ ਨਹੀਂ ਆਉਂਦੀ ਸੀ, ਤੇ ਫਿਰ ਉਸ ਜ਼ਮਾਨੇ 'ਚ ਇੰਨੇ ਕੁ ਵਸਾਇਲ ਵੀ ਨਹੀਂ ਹੁੰਦੇ ਸਨ। ਤੇ ਲਓ ਬਈ ਚਲੋ ਵੀ ਲੰਡੇ ਦਾ ਰੁੱਖ ਕਰੋ ਤੇ ਲੰਡੇ ਦਾ ਰੁੱਖ ਕਰਦੇ ਹੁੰਦੇ ਸਨ ਅੱਬੂ। ਅਸੀਂ ਘੱਟ ਹੀ ਜਾਂਦੇ ਹੁੰਦੇ ਸਨ, ਸਾਡੇ ਅੱਬੂ ਸਾਡੇ ਲਈ ਚੰਗੇ ਚੰਗੇ ਛਾਂਟ ਕੇ ਨਾ ਪਰ ਲੈ ਕੇ ਆਉਂਦੇ ਸਨ। ਅੱਬੂ ਆਪਣੀਆਂ ਸ਼ਰਟਸ ਵੀ ਲੈ ਕੇ ਆਉਂਦੇ ਸਨ ਉੱਥੋਂ ਲੰਡੇ ਤੋਂ ਹੀ, ਤੇ ਜਿਹੜੀ ਸ਼ੈ ਮਿਲ ਜਾਣੀ ਫਿਰ ਉਹ ਸਾਡੇ ਅੱਬੂ ਨੂੰ ਪਿਓਰ ਵੂਲ ਬੜੀ ਪਸੰਦ ਹੁੰਦੀ ਸੀ। ਉਹ ਤੇ ਟੈਗ ਲੱਗਿਆ ਹੁੰਦਾ ਸੀ ਨਾ, ਅੱਬੂ ਨੇ ਐਸਾ ਕਰਕੇ ਦੇਖਣਾ, ਕਹਿਣਾ ਵੀ ਪਿਓਰ ਵੂਲ ਹੈ ਇਹ, ਤੇ ਮੈਂ ਆਪਣੇ ਲਈ ਲੈ ਕੇ ਆਇਆ ਵਾਂ। ਉਹਨਾਂ ਨੂੰ ਪਿਓਰ ਵੂਲ ਨਾਲ ਇਸ਼ਕ ਸੀ ਔਰ ਕਿ ਅਸੀਂ ਪਿਓਰ ਵੂਲ ਪਾ ਲੈਣੀ, ਸਭ ਬਾਰਿਸ਼ ਸ਼ੁਰੂ ਹੋ ਜਾਣੀ, ਅਸੀਂ ਕਹਿਣਾ ਹੋਏ ਹੋਏ ਇਹ ਤਾਂ ਬੜਾ ਚੁੱਭਦਾ ਪਿਆ ਵੇ। ਤੇ ਉਹ ਅੱਬੂ ਨੇ ਕਹਿਣਾ ਪਿਓਰ ਵੂਲ ਥੋੜ੍ਹੀ ਜਿਹੀ ਚੁੱਭਦੀ ਹੈ, ਪਰ ਅਸੀਂ ਕਹਿਣਾ ਸੀ ਨਾ ਬਈ ਪਰਾਂ। ਤੇ ਅਸੀਂ ਸਾਨੂੰ ਪਿਓਰ ਵੂਲ ਤੋਂ ਬਗੈਰ ਹੀ ਅਸੀਂ ਚੰਗੇ ਆ, ਬਸ ਵੂਲ ਲਿਆ ਦੇਵੋ ਸਾਨੂੰ ਸਾਦੀ ਜੀ। ਤੇ ਉਹ ਸੋਹਣੀ ਸੋਹਣੀ ਅੱਬੂ ਨੇ ਫਿਰ ਸਵੈਟਰ ਲੈ ਕੇ ਆਣੇ ਉੱਥੋਂ, ਥੈਲਾ ਆਉਣਾ, ਉਹ ਥੈਲੇ 'ਚ ਪਾ ਕੇ ਆਉਣਾ। ਜਦੋਂ ਉਹ ਫਿਰ ਖੋਲ੍ਹਣਾ, ਜਿਹਦੇ ਸਾਈਜ਼ ਦਾ ਮਿਲ ਜਾਂਦਾ ਸੀ ਉਹ ਚੱਕ ਲੈਂਦਾ ਸੀ। ਤੇ ਇਸ ਤਰ੍ਹਾਂ ਫਿਰ ਉਹ ਕਹਿਣਾ ਖੁਦਾ ਨੂੰ ਮੰਨੋ, ਪਹਿਲੇ ਇਹਨੂੰ ਧੋ ਤੇ ਲਵੋ ਇੱਕ ਦਫਾ ਤੇ ਛੱਡੋ। ਉਦੋਂ ਉਸ ਜ਼ਮਾਨੇ 'ਚ ਵੀ ਕਈ ਲੋਕ ਮਜ਼ਾਕ ਉਡਾਉਂਦੇ ਹੁੰਦੇ ਸਨ ਇੱਕ ਦੂਸਰੇ ਦਾ ਆਪਸ, ਇਸ ਤਰ੍ਹਾਂ ਨਹੀਂ ਕਿ ਕੋਈ ਤੰਜ਼ ਦੇ ਤਰੀਕੇ ਨਾਲ ਕਹਿਣਾ ਉਹ ਤੇਰੇ ਨਾਂ ਦੀ ਮੇਮ ਮਰੀ ਹੈ ਬਈ, ਮਰ ਗਈ ਕੋਈ ਤੇਰੇ ਨਾਂ ਦੀ ਬੜੀ, ਤੇਰੇ ਨਾਪ ਦੀ, ਤੇ ਬਈ ਉਹ ਕੱਪੜੇ ਇੱਥੇ ਆ ਗਏ ਤੇ ਉਸ ਜ਼ਮਾਨੇ 'ਚ ਇਸ ਤਰ੍ਹਾਂ ਲੋਕ ਇੱਕ ਦੂਸਰੇ ਨੂੰ ਛੇੜਦੇ ਹੁੰਦੇ ਸਨ ਵੀ ਮੇਮ ਮਰ ਗਈ ਹੈ ਜਾਂ ਕੋਈ ਮਰ ਗਿਆ, ਤੁਹਾਨੂੰ ਉਸ ਨਾਪ ਦਾ ਕੱਪੜਾ ਮਿਲ ਗਿਆ। ਤੇ ਇਸ ਤਰ੍ਹਾਂ ਬਚਪਨ ਗੁਜ਼ਰਿਆ। ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਉਹ ਮੈਂ ਜਿਵੇਂ ਕਹਿ ਰਹੀ ਸਾਂ ਕਿ ਖਵਾਹਿਸ਼ਾਤ ਦੇ ਘੋੜੇ ਬੇਲਗਾਮ ਨਹੀਂ ਹੁੰਦੇ ਸਨ, ਤੇ ਲੋਕ ਲੰਡਾ ਪਾ ਕੇ ਵੀ ਖੁਸ਼ ਹੋ ਜਾਂਦੇ ਸਨ। ਸਾਨੂੰ ਕਦੀ ਤਲਬ ਹੀ ਨਹੀਂ ਹੋਈ ਸੀ ਕਿ ਸਾਨੂੰ ਕੋਈ ਨਵਾਂ ਸਵੈਟਰ ਲਿਆ ਦੇਵੇ, ਜਾਂ ਨਵੇਂ ਸਵੈਟਰ ਦੁਕਾਨਾਂ 'ਤੇ ਵਿਕਦੇ ਨੇ, ਜਾਂ ਸ਼ਾਇਦ ਬਸ ਉਹ ਮਾਂ ਬਾਪ ਲਿਆ ਦਿੰਦੇ ਸਨ, ਅਸੀਂ ਉਹਨਾਂ 'ਚ ਛਟਾਈ ਕਰਕੇ, ਅੱਬੂ ਸਾਡੇ ਲੰਡੇ ਤੋਂ ਛਟਾਈ ਕਰਕੇ ਆਉਂਦੇ ਸਨ, ਅਸੀਂ ਫਿਰ ਉਹਨਾਂ ਵਿੱਚੋਂ ਛਟਾਈ ਕਰਦੇ ਸੀ ਕਿ ਅਸੀਂ ਕਿਹੜਾ ਲੈਣਾ। ਤੇ ਜਿਹਨੂੰ ਜਿਹਦੇ ਨਾਪ ਦਾ ਮਿਲ ਜਾਂਦਾ ਸੀ ਬਸ ਉਹ ਖੁਸ਼ ਹੋ ਜਾਂਦਾ ਸੀ। ਕਿਉਂਕਿ ਉਹ ਜ਼ਮਾਨਾ ਐਸਾ ਸੀ
ਕਿ ਬੱਚੇ ਵਿਹੜਿਆਂ 'ਚ ਖੇਡਦੇ ਸਨ, ਕੱਪੜੇ ਜ਼ਿਆਦਾ ਗੰਦੇ ਹੋ ਜਾਂਦੇ ਸਨ ਤੇ ਇਸ ਤਰ੍ਹਾਂ ਫਿਰ ਉਹ ਸੁੱਕਣ 'ਚ ਟਾਈਮ ਲੱਗਦਾ ਸੀ। ਕਿ ਅੱਜ ਕੱਲ੍ਹ ਦੇ ਘਰ ਫਿਰ ਵੀ ਬੜੇ ਸਾਫ਼ ਸੁਥਰੇ ਹੋ ਗਏ ਨੇ, ਤੁਹਾਡੇ ਕੋਲ ਸੋਫੇ, ਕਮਰੇ, ਅੰਦਰ ਪੱਕੇ ਵਿਹੜੇ। ਉਸ ਜ਼ਮਾਨੇ 'ਚ ਵਿਹੜਿਆਂ 'ਚ ਖੇਲਣਾ ਬੱਚਿਆਂ ਨੇ ਅਤੇ ਵਿਹੜੇ ਧੁੱਪਾਂ 'ਚ ਬੈਠੇ ਨੇ, ਕਹਿੰਦੇ ਕੱਪੜੇ ਗੰਦੇ ਹੋ ਗਏ, ਫਿਰ ਉਹ ਧੋ ਕੇ ਜਦੋਂ ਪਾਓਗੇ 2-2 ਦਿਨ ਦੇ ਕੱਪੜੇ ਸੁੱਕਦੇ ਨਹੀਂ ਸਨ ਅਤੇ ਫਿਰ ਕੱਪੜੇ ਜ਼ਿਆਦਾ ਚਾਹੀਦੇ ਸੀ ਕਿ 2-2 3-3 ਸਵੈਟਰ ਹੋਣ ਕਿ 2-2 ਦਿਨ ਤੇ ਕੱਪੜੇ ਸੁੱਕਣੇ ਨਹੀਂ ਨੇ। ਅਤੇ ਉਹ ਫਿਰ ਇਸ ਤਰ੍ਹਾਂ ਕੱਪੜੇ ਫਿਰ ਲੈ ਕੇ ਆਏ ਜਾਂਦੇ ਸਨ ਲੰਡੇ ਤੋਂ, ਫਿਰ ਬਸ ਧੋ ਲਓ, ਪਾ ਲਓ, ਕਰ ਲਓ, ਚਲੋ ਬਈ ਇਸ ਤਰ੍ਹਾਂ ਗੁਜ਼ਾਰਾ ਕਰ ਲਓ। ਇਸ ਤਰ੍ਹਾਂ ਗੁਜ਼ਾਰਾ ਔਰਤਾਂ ਕਰਦੀਆਂ ਸਨ। ਬਾਕੀ ਘਰ ਦੇ ਕੱਪੜੇ ਸਾਰੇ ਸੀਣੇ, ਸਾਡੀ ਅੰਮੀ ਇੱਕ ਕੱਪੜਾ ਆਉਂਦਾ ਸੀ ਐਸਾ ਲਾਈਨਾਂ ਵਾਲਾ ਮੋਟਾ ਜਿਹਾ ਪਰਦਿਆਂ ਵਾਲਾ ਹੁੰਦਾ ਸੀ, ਉਹ ਅੰਮੀ ਨੇ ਲੈ ਕੇ ਆਉਣਾ, ਫਿਰ ਚੋਣਾ ਪਾ ਕੇ ਬੁਕਰਮ ਲਾ ਕੇ ਉਹਨੂੰ ਜੋੜਨਾ, ਪਿੱਛੇ ਮੋੜਨਾ, ਫਿਰ ਉਹਨੂੰ ਸੂਈ ਦੇ ਨਾਲ ਉਹਦੀਆਂ ਚੋਣਾਂ ਬਣਾਉਣੀਆਂ, ਉੱਤੇ ਟਾਂਕਾ ਲੱਗਣਾ, ਨੀਚੇ ਲੱਗਣਾ, ਫਿਰ ਇਸ ਤਰ੍ਹਾਂ ਕਰਕੇ ਪਰਦਾ ਤਿਆਰ ਹੁੰਦਾ ਸੀ। ਉਹਦੇ ਵਿੱਚ ਫਿਰ ਹੁੱਕ ਆਉਂਦੇ ਸਨ, ਲਾ ਕੇ ਫਿਰ ਪਰਦਾ ਟੰਗਣਾ। ਇਸ ਤਰ੍ਹਾਂ ਸੋਫਿਆਂ ਦੇ ਕੱਪੜੇ, ਸੋਫੇ ਦੇ ਉੱਪਰ ਜਿਹੜੇ ਉਸ ਜ਼ਮਾਨੇ 'ਚ ਸੋਫੇ ਹੋਰ ਤਰ੍ਹਾਂ ਦੇ ਹੁੰਦੇ ਸਨ। ਸ਼ਾਇਦ ਮੈਂ ਕਰਾਚੀ ਜਾਵਾਂ ਅਤੇ ਕਦੀ ਕੋਈ ਤਸਵੀਰ ਐਸੀ ਹੋਵੇ ਜਿਸ 'ਚ ਮੈਂ ਤੁਹਾਨੂੰ ਦਿਖਾਵਾਂ ਕਿ ਉਹ ਉਸ ਥੋੜ੍ਹੇ ਚੇਂਜ ਸਨ ਅੱਜ ਕੱਲ੍ਹ ਦੇ ਸੋਫਿਆਂ ਨਾਲੋਂ। ਅਤੇ ਉਹ ਫਿਰ ਨਾਲ 2 ਸਟੂਲ ਆਉਂਦੇ ਸਨ, ਇੱਕ ਦੀਵਾਨ ਉਹਨੂੰ ਕਹਿੰਦੇ ਸਨ, ਲੇਟਣ ਵਾਲਾ ਹੁੰਦਾ ਸੀ। ਉਹ ਇੱਕ ਬੈੱਡ ਸਟਾਈਲ ਦਾ, ਨਾਲ 2 ਅਲੱਗ-ਅਲੱਗ ਸੋਫੇ ਹੁੰਦੇ ਸਨ ਅਤੇ ਇੱਕ 2 ਬੰਦਿਆਂ ਦੇ, ਇਸਦਾ ਪੂਰਾ ਇੱਕ ਸੈੱਟ ਹੁੰਦਾ ਸੀ। ਅਤੇ ਉਹ ਸਾਡੇ ਕੋਲ ਇੱਕ ਸੈੱਟ ਸੀ। ਫਿਰ ਅੰਮੀ ਨੇ ਉੱਤੇ ਕੱਪੜੇ ਸੀ ਕੇ ਨਾ ਚੜ੍ਹਾ ਦੇਣੇ ਕਿ ਬਈ ਲਾ ਕੇ ਫਿਰ ਧੋ ਲਵਾਂਗੇ ਉੱਪਰੋਂ। ਅਤੇ ਇਸ ਤਰ੍ਹਾਂ ਹੀ ਮੇਰੀ ਫੁੱਫੋ ਹੋਰਾਂ ਦੇ ਕੋਲ ਵੀ ਸੀ। ਫਿਰ ਜਦੋਂ ਸੋਫੇ ਦੇ ਕਵਰ ਸਾਲ ਬਾਅਦ ਸੀਣੇ ਨੇ, ਈਦ 'ਤੇ ਲੋਕ ਇਹੋ ਜਿਹੇ ਕੰਮ ਕਰਦੇ ਹੁੰਦੇ ਸਨ ਕਿ ਚਲੋ ਈਦ ਆ ਰਹੀ ਹੈ, ਘਰ ਨੂੰ ਥੋੜ੍ਹਾ ਆਪਣਾ ਸੈੱਟ ਕਰ ਲਓ, ਕੋਈ ਪਰਦਾ ਲਾ ਕੇ ਧੋ ਲਵੋ, ਕੋਈ ਸੋਫਿਆਂ ਦੇ ਛਾੜ ਸੀਣੇ ਨੇ ਸੀਣ ਲਓ। ਅਤੇ ਉਹ ਫਿਰ ਅੰਮੀ ਸਾਡੇ ਜਾ ਕੇ ਉਹਨਾਂ ਦੇ ਵੀ ਸੀ ਕੇ ਆਉਂਦੇ ਸਨ। ਇਸ ਤਰ੍ਹਾਂ ਔਰਤਾਂ ਸਾਰੇ ਕੰਮ ਘਰ, ਹੁਣ ਕੋਈ ਅੱਜ ਕੋਈ ਸੋਚ ਸਕਦਾ ਕਿ ਸੋਫਿਆਂ ਦੇ ਕਵਰ ਵੀ ਕੋਈ ਸੀਏਗਾ ਅਤੇ ਬੈੱਡ ਸ਼ੀਟਾਂ ਵੀ ਘਰ ਸੀਏਗਾ। ਹੁਣ ਉਸ ਜ਼ਮਾਨੇ 'ਚ ਨਹੀਂ, ਉਸ ਜ਼ਮਾਨੇ 'ਚ ਬਸ ਇਸ ਤਰ੍ਹਾਂ ਬੈੱਡ ਸ਼ੀਟ ਵੀ ਘਰ ਹੀ ਸਿਲਦੀਆਂ ਸਨ ਅਤੇ ਸਿਲਾਈ ਦੇ ਨਾਂ 'ਤੇ ਜਿਹੜੀ ਵੀ ਚੀਜ਼ ਘਰ ਆਉਣੀ ਔਰਤ ਖੁਦ ਹੀ ਸੀਂਦੀ ਹੁੰਦੀ ਸੀ, ਜ਼ਿਆਦਾਤਰ ਔਰਤਾਂ। ਉਹਦੇ ਵਿੱਚ ਕੁਛ ਐਸੀਆਂ ਵੀ ਔਰਤਾਂ ਹੈਗੀਆਂ ਸਨ ਕਿ ਜਦੋਂ ਨਹੀਂ ਆਉਂਦੀ ਸੀ ਸਿਲਾਈ, ਲੇਕਿਨ ਉਹ ਬਹੁਤ ਘੱਟ ਤਾਦਾਦ ਸੀ। ਜ਼ਿਆਦਾਤਰ ਸਿਲਾਈ ਕਢਾਈ, ਇਹ ਉਹ ਕਢਾਈ ਨਹੀਂ ਵੀ ਕਿਸੇ ਨੂੰ ਆਉਂਦੀ, ਬਸ ਸਿਲਾਈ ਤਾਂ ਜ਼ਰੂਰ ਹੁੰਦੀ ਸੀ। ਫਿਰ ਕੋਈ ਟਾਂਕਾ ਟੁੱਟ ਜਾਣਾ, ਕੋਈ ਬਟਨ ਟੁੱਟਣਾ, ਕੋਈ ਤਰਪਾਈ ਕਰਨੀ ਹੈ, ਕੋਈ ਉੱਧੜ ਗਿਆ, ਪਹੁੰਚਾ ਉੱਧੜ ਗਿਆ, ਇੰਨਾ ਜ਼ਰੂਰ ਸਿਖਾਇਆ ਜਾਂਦਾ ਸੀ ਬੱਚੀਆਂ ਨੂੰ ਕਿ ਥੋੜ੍ਹਾ ਬਹੁਤ ਰਿਪੇਅਰਿੰਗ ਦਾ ਕੰਮ ਤਾਂ ਸਿੱਖੋ ਨਾ ਬਈ ਕਿ ਤੁਹਾਡਾ ਕਮੀਜ਼ ਪਾੜ ਗਈ। ਅਤੇ ਉਹ ਮੇਰੀ ਫੁੱਫੋ ਦੀ ਬੇਟੀ, ਅੱਲਾ ਜੰਨਤ ਨਸੀਬ ਕਰੇ, ਜਮੀਲਾ, ਜਿਹਦੇ ਨਾਲ ਮੇਰੀ ਬੜੀ ਦੋਸਤੀ ਸੀ, ਉਹ ਬੜੀ ਲਾਪਰਵਾਹ ਜਿਹੀ ਸੀ, ਉਹਨੂੰ ਸਿਲਾਈ ਦਾ ਸ਼ੌਕ ਨਹੀਂ ਸੀ। ਫੁੱਫੋ ਨੇ ਅਕਸਰ ਕਹਿਣਾ, ਉਹਨੇ ਕਹਿਣਾ ਮੈਂ ਨਹੀਂ ਸਿੱਖਦੀ ਅੰਮਾ ਜੀ, ਅਤੇ ਉਹਨੇ ਨਹੀਂ ਸਿੱਖਦੀ ਹੁੰਦੀ ਸੀ। ਉਹਦੀ ਅਕਸਰ ਤਰਪਾਈ ਉਧੜੀ ਹੁੰਦੀ ਸੀ ਨਾ, ਅਤੇ ਫੁੱਫੋ ਨੂੰ ਗੁੱਸੇ ਹੋਣਾ ਕਿ ਦੇਖ ਤੇਰੀ ਕਿਸ ਤਰ੍ਹਾਂ ਘੇਰਾ ਸਾਰਾ ਉਧੜਿਆ ਫਿਰਦਾ। ਅਤੇ ਉਹਨੇ ਕਹਿਣਾ ਹਾਂ ਬਸ ਠੀਕ ਹੈ। ਉਹ ਫਿਰ ਅੰਮੀ ਨੂੰ ਦੇਣਾ ਜਾਂ ਕਿਸੇ ਨੂੰ ਸੀ ਦੇਣਾ ਕਰਨਾ, ਉਹਨੂੰ ਖੁਦ ਸ਼ੌਕ ਨਹੀਂ ਸੀ ਸਿਲਾਈ ਦਾ, ਉਹ ਨਹੀਂ ਕਰਦੀ ਹੁੰਦੀ, ਕਹਿੰਦੀ ਮੈਂ ਉਧੜੀਏ ਪਾ ਲਾਂਗੀ, ਠੀਕ ਹੈ ਬਈ, ਇਸ ਤਰ੍ਹਾਂ ਹੀ ਮੇਰਾ ਠੀਕ ਆ। ਅਤੇ ਉਹ ਥੋੜ੍ਹੀ ਸਿਲਾਈ ਦੇ ਮਾਮਲੇ 'ਚ ਲਾਪਰਵਾਹ ਸੀ। ਵੈਸੇ ਕੰਮ ਕਾਜ 'ਚ ਮਾਹਿਰ ਸੀ, ਪਰ ਸਿਲਾਈ ਦਾ ਉਹਨੂੰ ਇੰਨਾ ਸ਼ੌਕ ਨਹੀਂ ਸੀ। ਅਤੇ ਇਸ ਤਰ੍ਹਾਂ ਅਸੀਂ ਫਿਰ ਤਰਪਾਈ ਸਿੱਖਣੀ ਔਰ ਐਸੇ ਛੋਟੇ ਛੋਟੇ ਕੰਮ, ਬਟਨ ਲਾਉਣਾ ਸਿੱਖਣਾ। ਟਿਚ ਬਟਨ ਹੁੰਦੇ ਸਨ ਅਤੇ ਤੇਰੀ ਮੇਰੀ ਜੋੜੀ ਬੜੀ ਟਿਚ ਰਵੇਗੀ, ਇਹ ਦੂਸਰੀ ਦਫਾ ਗਾ ਚੁੱਕੀ ਹੈ ਮੈਂ ਗਾਣਾ, ਫਿਰ ਇਹ ਲਾਈਬਾ ਦੇ ਹਵਾਲੇ ਨਾਲ ਮੈਂ ਗਾਤਾ। ਅਤੇ ਉਹ ਫਿਰ ਟਿਚ ਬਟਨਾਂ ਦੀ ਜੋੜੀ ਜਿਹੜੀ ਹੁੰਦੀ ਸੀ ਨਾ, ਐਸਾ ਕਿ ਟਿਚ ਕਰਕੇ ਬਟਨ ਜੋੜਦੇ, ਇੱਥੇ ਕਮੀਜ਼ ਦੇ ਇੱਥੇ ਬਟਨ ਲੱਗਦਾ ਹੁੰਦਾ ਸੀ। ਕਿਉਂਕਿ ਗਲਾ ਛੋਟਾ ਕੱਟਿਆ ਜਾਂਦਾ ਸੀ ਕਿ ਬਹੁਤ ਵੱਡਾ ਡੀਪ ਗਲਾ ਨਾ ਹੋਵੇ, ਕੰਮ ਕਾਜ ਕਰਨਾ ਹੋਵੇ ਘਰ ਵਿੱਚ, ਇਸ ਤਰ੍ਹਾਂ ਫੈਮਿਲੀ ਹੁੰਦੀ ਸੀ ਅਤੇ ਬੜੇ ਬੜੇ ਗਲੇ ਔਰਤਾਂ ਨੇ ਨਹੀਂ ਪਾਉਣੇ, ਬੱਚੀਆਂ ਨੂੰ ਵੀ ਨਹੀਂ ਪਾ ਦਿੱਤੇ ਜਾਂਦੇ ਸਨ। ਇਸ ਤੋਂ ਫਿਰ ਬਹੁਤ ਜ਼ਿਆਦਾ ਇੱਥੇ ਬਣਾਓ ਤਾਂ ਪੱਟੀਆਂ, ਅੱਜ ਕੱਲ੍ਹ ਤਾਂ ਉਹ ਕਾਲਰ ਸ਼ਾਲਰ ਬਹੁਤ ਕੁਛ ਆ ਗਿਆ ਵੇ, ਐਮਬਰਾਇਡਰੀ ਹੁੰਦੀ ਹੈ, ਲੈਸਾਂ ਲੱਗ ਰਹੀਆਂ। ਉਸ ਜ਼ਮਾਨੇ 'ਚ ਜਿਸ ਤਰ੍ਹਾਂ ਇੰਨਾ ਨਹੀਂ ਹੁੰਦਾ ਸੀ, ਸਿਰਫ ਐਵੇਂ ਕਿ ਸਾਦਾ ਗੋਲ ਗਲਾ ਬਣ ਗਿਆ, ਇੱਥੇ ਫੱਟੀ, ਚਕੋਰ ਗਲਾ ਬਣ ਗਿਆ, ਪਰ ਫੱਟੀ ਇਸ ਜਗ੍ਹਾ 'ਤੇ ਫੱਟੀ ਰੱਖ ਕੇ ਖੋਲ੍ਹ ਕੇ ਟਿਚ ਬਟਨ ਲੱਗਿਆ ਹੁੰਦਾ ਸੀ। ਉਹ ਫਿਰ ਇਸਾਂ ਪਾ ਕੇ ਟਿਚ ਬਟਨ ਲੱਗ ਜਾਣਾ, ਤਾਂ ਚਲੋ ਗਲਾ ਛੋਟਾ ਗਲਾ ਵੀ ਪਿਆ ਵਰਨਾ ਸਿਰ ਏਡੇ ਵੱਡੇ ਹੁੰਦੇ ਸਨ, ਉਹ ਕਮੀਜ਼ ਅੰਦਰ ਜਾਂਦੀ ਨਹੀਂ ਸੀ। ਅਤੇ ਉਹ ਫਿਰ ਸਾਡੀ ਅੰਮੀ ਨੇ ਜਦੋਂ ਕੱਪੜੇ ਸੀਣੇ ਨਾ ਸਾਡੇ, ਤਾਂ ਸਭ ਤੋਂ ਪਹਿਲੇ ਸਿਰ ਸਾਡੇ ਨਾਪੇ ਜਾਂਦੇ ਸੀ ਕਿ ਆਓ ਵੀ ਅੱਗੇ ਆਓ, ਤੁਹਾਡੇ ਤੇ ਜਿਹੜੇ ਵੱਡੇ ਵੱਡੇ ਦਿਵਾਣਿਆਂ ਜਿੱਡੇ ਜਿੱਡੇ ਸਿਰ ਨੇ, ਅਤੇ ਆ ਜਾਓ ਵੀ। ਅਤੇ ਉਹ ਫਿਰ ਕੱਪੜਾ ਸੀ ਕੇ ਮਾਵਾਂ ਸਭ ਤੋਂ ਪਹਿਲੇ ਤਾਂ ਸਿਰ ਪਵਾ ਕੇ ਦੇਖਦੀਆਂ ਹੁੰਦੀਆਂ ਕਿ ਸਿਰ ਥੱਲੇ ਜਾ ਰਿਹਾ ਕੱਪੜਾ ਕਿ ਨਹੀਂ ਜਾ ਰਿਹਾ। ਜੇ ਤਾਂ ਜਾ ਰਿਹਾ ਤਾਂ ਠੀਕ ਹੈ, ਨਹੀਂ ਤਾਂ ਫਿਰ ਥੋੜ੍ਹਾ ਜਿਹਾ ਫੱਟੀ ਬਣਾ ਦਿੰਦੀਆਂ ਸਨ ਕਿ ਚਲੋ ਵੀ ਇਹ ਟਿਚ ਬਟਨ ਲੱਗ ਜਾਏਗਾ। ਅਤੇ ਇਸ ਤਰ੍ਹਾਂ ਫਿਰ ਉਹ ਜਦੋਂ ਕੱਪੜੇ ਧੋਣੇ, ਅਤੇ ਕੱਪੜੇ ਧੋਣਾ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਡੰਡਿਆਂ ਨਾਲ ਕੱਪੜੇ ਧੋਤੇ ਜਾਂਦੇ ਸਨ। ਉਹ ਸਾਬਣ ਦੀ ਗਾਚੀ ਮਾਰਨੀ ਅਤੇ ਉਹਦੇ ਤਰ੍ਹਾਂ ਦੀ ਡੰਡਾ, ਦੇ ਤਰ੍ਹਾਂ ਦੀ ਡੰਡਾ, ਡੰਡੇ, ਜਿੰਨਾ ਗੁੱਸਾ ਹੁੰਦਾ ਸੀ ਔਰਤਾਂ ਨੂੰ ਕਿ ਸਾਰੇ
ਟੱਬਰ ਤੇ ਜਿਹੜਾ ਚੜਿਆ ਹੁੰਦਾ ਸੀ ਉਹ ਕੱਪੜਿਆਂ ਤੇ ਨਿਕਲ ਜਾਂਦਾ ਸੀ, ਮਾਰ ਮਾਰ ਡੰਡੇ ਉਸ ਕੱਪੜੇ ਦਾ ਨਾਸ ਵੱਜ ਜਾਂਦਾ ਸੀ ਤੇ ਉਹ ਸਾਫ਼ ਤੇ ਹੋ ਜਾਂਦਾ ਸੀ, ਪਰ ਬਟਨ ਛਟਨ ਟੁੱਟ ਜਾਂਦੇ ਹੁੰਦੇ ਸੀ। ਉਹ ਜਦੋਂ ਵੀ ਕੱਪੜੇ ਪਾਉਣ ਲੱਗਾ, ਕਿਸੇ ਦਾ ਇੱਕ ਦੂਸਰਾ ਬਟਨ ਟੁੱਟਿਆ, ਕਿਸੇ ਬੰਦੇ ਦਾ, ਕਿਸੇ ਦੀ ਬਾਂਹ ਦਾ ਟੁੱਟਿਆ ਹੋਇਆ, ਕਿਸੇ ਬੱਚੇ ਦਾ ਟੁੱਟਿਆ, ਗੁੱਟੇ 'ਚ ਬਟਨ ਵਿੰਗਾ ਹੋ ਗਿਆ, ਫਿਰ ਉਹ ਵੀ ਨਾਲ ਨਾਲ ਰਿਪੇਅਰਿੰਗ ਚੱਲਦੀ ਹੁੰਦੀ ਸੀ ਕਿ ਲੋ ਵੀ ਬਟਨ ਟੁੱਟ ਗਿਆ, ਬਟਨ ਘਰ ਲਿਆ ਕੇ ਰੱਖੇ ਜਾਂਦੇ, ਜਿੱਥੇ ਟੁੱਟ ਗਿਆ ਉੱਥੇ ਇੱਕ ਨਵਾਂ ਲਾ ਦੇਵੋ। ਤੇ ਇਸ ਤਰ੍ਹਾਂ ਫਿਰ ਲੋਕ ਸਾਦੇ ਹੁੰਦੇ ਸਨ ਕਿ ਉਹ ਇੱਕ ਨਵਾਂ ਵਿੱਚ ਬਟਨ ਲੱਗ ਗਿਆ, ਬਾਕੀ ਪੁਰਾਣੇ ਨੇ, ਕੋਈ ਗੱਲ ਨਹੀਂ ਬਈ, ਉਹ ਪਾ ਲੈਂਦੇ ਹੁੰਦੇ ਸਨ, ਉਹਨਾਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ। ਤੇ ਇਸ ਤਰ੍ਹਾਂ ਇਹ ਨਾਯਾਬ ਜ਼ਮਾਨੇ ਸਾਡੇ, ਅਸੀਂ ਉਹਨਾਂ ਦਾ ਜ਼ਿਕਰ ਕਰਦੇ ਰਹਾਂਗੇ। ਅਸੀਂ ਨਾ ਉਹਨਾਂ ਨੂੰ ਭੁੱਲਣਾ ਵੀ ਉਹਨਾਂ ਜ਼ਮਾਨਿਆਂ ਨੂੰ, ਅਤੇ ਨਾ ਹੀ ਅਸੀਂ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਛੱਡਣਾ ਵੀ, ਅਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਹਾਂਗੇ। ਤੁਹਾਨੂੰ ਸਾਰਿਆਂ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਜੇ ਨਾਯਾਬ ਜ਼ਮਾਨੇ ਦੇ ਹਵਾਲੇ ਦੇ ਨਾਲ, ਅਤੇ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ, ਕਿਉਂਕਿ ਉਹ ਜ਼ਮਾਨੇ ਬੜੇ ਕੀਮਤੀ ਜ਼ਮਾਨੇ ਨੇ। ਉਹ ਇੰਨੇ ਕੀਮਤੀ ਜ਼ਮਾਨੇ ਨੇ ਕਿ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਜ਼ਮਾਨੇ ਨੇ। ਸੋਨਾ ਅਸੀਂ ਅੱਜ ਜਾਈਏ ਭਾਵੇਂ ਕਿੰਨਾ ਮਹਿੰਗਾ ਖਰੀਦ ਸਕਦੇ ਹਾਂ ਨਾ ਜਾ ਕੇ, ਚਲੋ ਬਹੁਤ ਮਹਿੰਗਾ ਹੋ ਗਿਆ ਵੇ, ਪਰ ਅਸੀਂ ਜਾ ਕੇ ਖਰੀਦ ਸਕਦੇ ਹਾਂ ਸੋਨਾ, ਪਰ ਉਹ ਜ਼ਮਾਨੇ ਨਹੀਂ ਅਸੀਂ ਖਰੀਦ ਸਕਦੇ, ਭਾਵੇਂ ਕਿੰਨੀ ਸਾਡੇ ਕੋਲ ਦੌਲਤ ਆ ਜਾਏ। ਅੱਜ ਅੰਬਾਨੀ ਦੁਨੀਆ ਦਾ ਮਸ਼ਹੂਰ ਅਮੀਰ ਤਰੀਨ ਆਦਮੀ ਬਣਿਆ ਹੈ, ਬੜੀ ਅਸੀਂ ਵੀਡੀਓਜ਼ ਚੱਲ ਰਹੀਆਂ ਨੇ, ਵੈਸੇ ਮੈਨੂੰ ਤਾਂ ਲੱਗਦਾ ਦਿਮਾਗ ਦਾ ਖਲਲ ਹੈ ਉਹਦੇ ਕੁਛ, ਤੇ ਉਹ ਵੀ ਪੈਸਾ ਲੈ ਕੇ ਕਵੇ ਨਾ ਕਿ ਮੈਂ ਆਪਣੀ ਜਵਾਨੀ ਖਰੀਦ ਲਵਾਂ, ਆਪਣਾ ਬਚਪਨ ਖਰੀਦ ਲਵਾਂ, ਤੇ ਉਹ ਰਾਕਟ ਤੇ ਖਰੀਦ ਸਕਦਾ ਵੇ, ਲੇਕਿਨ ਉਹ ਜਿਹੜਾ ਗੁਜ਼ਰਿਆ ਵਕਤ ਹੈ ਨਾ, ਉਹ ਅੰਬਾਨੀ ਵੀ ਨਹੀਂ ਖਰੀਦ ਸਕਦਾ। ਕੋਈ ਵੀ ਦੁਨੀਆ 'ਚ ਬੜੇ ਤੋਂ ਬੜਾ ਲੋਕ ਨਹੀਂ ਬੰਦਾ ਨਹੀਂ ਖਰੀਦ ਸਕਦਾ। ਕਰੋੜਾਂ ਰੁਪਇਆ ਪਿਆ ਹੈ ਬੈਂਕਾਂ 'ਚ, ਪਰ ਤੁਸੀਂ ਉਹ ਵਕਤ ਨਹੀਂ ਖਰੀਦ ਸਕਦੇ। ਤੇ ਉਹ ਫੇਸ ਤੋਂ ਉਹ ਬੜੇ ਕੀਮਤੀ ਜ਼ਮਾਨੇ ਨੇ, ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਦਾ ਜ਼ਿਕਰ ਕਰਨਾ ਚਾਹੀਦਾ, ਔਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਵੇ, ਤੇ ਐਸੇ ਹਲਕਾ ਨਹੀਂ ਲੈਣਾ ਚਾਹੀਏ ਉਸ ਜ਼ਮਾਨੇ को। ਵੈਸੇ ਅੰਬਾਨੀ ਦੀ ਸ਼ਾਦੀ ਜਿਹੜੀ ਹੋਈ ਹੈ ਬਈ, ਐਸਾ ਲੋਕ ਪਾਗਲ ਹੋਏ ਨੇ, ਮੈਂ ਤਾਂ ਹੈਰਾਨ ਰਹਿ ਗਈ ਹਾਂ ਕਿ ਇਹ ਬੰਦਾ ਕਿ ਕੀ ਹੈ ਬਈ, ਇਹਨਾਂ ਨੂੰ ਕੀ ਮਸਲਾ ਵੇ, ਇਹਨਾਂ ਕੋਈ ਦਿਮਾਗੀ ਮਸਲਾ ਲੱਗ ਰਿਹਾ। ਉਹ ਸ਼ਾਦੀ ਮੁੱਕਣ ਦਾ ਨਾਂ ਨਹੀਂ ਪਈ ਲੈਂਦੀ, ਤੇ ਬਸ ਬਈ ਉਹ ਦਿਖਾਵਾ ਦਿਖਾਵਾ ਦਿਖਾਵਾ, ਇੰਤਹਾ ਹੋ ਗਈ ਕਿ इंतहा हो गई इंतजार की, आई ना कुछ खबर मेरे यार की, ये हमें है यकीन बेवफा वो नहीं, फिर वजह क्या हुई इंतजार की। लो भाई, अमिताभ का गाना याद आ गया ਵਿੱਚ ਕਿ इंतहा ही हो गई है वैसे दिखावे वाली, कि बई मैं तो एक आदेश तक इतना देखा, उस तो बाद मैं कभी नहीं देखा। इन्ना अजीब लगता है, खाम तुसीं मशहूरियां करन लगे हो यार, की है दिमागी खलल है इंसानां दा कि पैसा भी बेदरेक लुटाओ और दुनिया नूं दिखाओ। ਤੇ ਇਹਨਾਂ ਚੀਜ਼ਾਂ ਤੋਂ ਮੈਨੂੰ ਤੇ ਮੈਂ ਤੇ ਕੋਈ ਜਿਹੜਾ ਨਾ ਇੰਪ੍ਰੈਸ ਨਹੀਂ ਹੋਈ ਹਾਂ, ਨਾ ਮੇਰਾ ਦਿਲ ਲਲਚਾਇਆ ਮੈਂ ਦੇਖਾਂ, ਨਾ ਮੈਨੂੰ ਉਹਨਾਂ ਦੇ ਕੱਪੜੇ ਦੇਖਣ ਨੂੰ ਦਿਲ ਕੀਤਾ ਵੇ, ਨਾ ਕੁਛ। ਬਸ ਐਵੇਂ ਲੱਗੇ ਰਹੋ ਮੁੰਨਾ ਬਾਈ, ਸਾਨੂੰ ਕਿ ਸਾਡੀ ਕਿਸੇ ਤੇ ਫਰਕ ਪੈਣਾ, ਅਸੀਂ ਤੇ ਸੇਲ ਤੋਂ ਚੁੱਕੀ ਕਮੀਜ਼ ਪਾ ਲੈਣੀ ਹੈ ਤੇ ਅੱਲਾ ਅੱਲਾ ਖੈਰ ਸੱਲਾ, ਸਾਡੀ ਸਿਹਤ ਤੇ ਕੀ ਫਰਕ ਪੈਣਾ, ਤੁਸੀਂ ਭਾਵੇਂ ਕਰੋੜਾਂ ਰੁਪਇਆ ਲਟਾ ਦੇਵੋ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ। ਤੇ ਕਾਂ ਪਿਆ ਬੋਲਦਾ, ਕਾਂਕਾਂ ਲਾਈ ਕਾਲਿਆ ਕਾਵਾਂ, ਹੁਣ ਮੈਂ ਇੱਧਰ ਉੱਧਰ ਜਾਵਾਂ, ਜੇ ਮੈਂ ਸੀਟੀ ਮਾਰੂ ਡਾਵਾਂ, ਮੇਰੀ ਸੁਰਖੀ ਲੈਂਦੀ ਏ ਉਹ ਤੇਰੇ ਬਾਜਰੇ ਦੀ ਰਾਖੀ, ਓੜਿਆ ਬਾਜਰੇ ਦੀ ਰਾਖੀ, ਅੜਿਆ ਮੈਂ ਨਾ ਬੈਂਦੀ ਵੇ ਤੇਰੇ ਬਾਜਰੇ ਦੀ ਰਾਖੀ। ਤੇ ਕਾਂ ਪਿਆ ਬੋਲਦਾ ਵੇ। ਪੁਰਾਣੇ ਜ਼ਮਾਨਿਆਂ 'ਚ ਕਹਿੰਦੇ ਹੁੰਦੇ ਸਨ ਕਿ ਕਾਂ ਬੋਲੇ ਨਾ ਤੇ ਤੁਹਾਡੇ ਘਰ ਕਿਸੇ ਮਹਿਮਾਨ ਨੇ ਆਉਣਾ, ਔਰਤਾਂ ਸਵੇਰੇ ਕਾਂ ਨੇ ਆ ਕੇ ਕਰਨਾ ਕਾਂ ਨੇ ਸ਼ੁਰੂ ਕਰਨਾ, ਤੇ ਔਰਤਾਂ ਨੂੰ ਵਕਤ ਪੈ ਜਾਣਾ, ਓਏ ਹੋਏ ਅੱਜ ਕੋਈ ਮਹਿਮਾਨ ਪਿਆ ਆਉਂਦਾ, ਇਹ ਦੇਖੋ ਕੈਸੀ ਆਵਾਜ਼ ਪਈ ਆਉਂਦੀ। ਤੇ ਉਹ ਫਿਰ ਔਰਤਾਂ ਨੇ ਕਹਿਣਾ ਛੇਤੀ ਕਰੋ ਵੀ ਅੱਜ ਕੋਈ ਮਹਿਮਾਨ ਪਿਆ ਆਉਂਦਾ ਜੇ। ਔਰ ਖੁਦਾ ਦੀ ਕਰਨੀ, ਮੈਂ ਖੁਦ ਮੈਂ ਇਸ ਚੀਜ਼ ਦੀ ਗਵਾਹ ਹਾਂ ਕਿ ਕਈ ਦਫਾ ਵਾਕਈ ਸਾਡੇ ਘਰ ਮਹਿਮਾਨ ਆ ਜਾਂਦੇ ਹੁੰਦੇ ਸਨ, ਉਹ ਅਸੀਂ ਇੰਨਾ ਖੁਸ਼ ਹੋਣਾ, ਕਹਿਣਾ ਵੇਖਿਆ ਔਰਤਾਂ ਨੇ ਵੀ ਆਪਣੇ ਫਖਰ ਮਹਿਸੂਸ ਕਰਨਾ ਵੀ ਦੇਖੋ ਅਸੀਂ ਦਾਅਵਾ ਕੀਤਾ ਸੀ ਨਾ, ਅਸੀਂ ਇਹ ਪੇਸ਼ਨ ਕੋਈ ਕੀਤੀ ਸੀ ਕਿ ਅੱਜ ਮਹਿਮਾਨ ਆ ਰਹੇ ਨੇ ਤੇ ਆ ਗਏ ਜੇ ਮਹਿਮਾਨ ਬਈ। ਤੇ ਉਹ ਫਿਰ ਬੜਾ ਕਾਂ ਦੇ ਬੋਲਣ ਨਾਲ ਬੜਾ ਤਾਲੁਕ ਹੈ ਮਹਿਮਾਨ ਦੇ ਆਉਣ 'ਤੇ, ਕਿ ਮਹਿਮਾਨ ਆ ਰਿਹਾ ਜੀ, ਕਾਂ ਬੋਲ ਰਿਹਾ। ਔਰ ਉਸ ਜ਼ਮਾਨੇ 'ਚ ਇਸ ਤਰ੍ਹਾਂ ਕੁਝ ਚੀਜ਼ਾਂ ਸੱਚ ਵੀ ਹੋ ਜਾਂਦੀਆਂ ਸਨ, ਸਾਦੇ ਜ਼ਮਾਨੇ ਸਨ। ਅੱਲਾਹ ਤਾਲਾ ਵੀ ਕਹਿੰਦਾ ਸੀ ਚਲੋ ਵਿਚਾਰੇ ਸਾਦੇ ਲੋਕ ਨੇ ਤੇ ਇਹਨਾਂ ਨੂੰ ਜ਼ਰਾ ਜਿਹਾ ਰਿਆਇਤੀ ਨੰਬਰ ਦੇ ਦੇਵੋ, ਚਲੋ ਆਪਣਾ ਇਹ ਵਿਚਾਰੇ ਆਸਾਂ ਲਾਈਆਂ ਨੇ, ਇਹਨਾਂ ਦੀ ਆਸਾਂ ਟੁੱਟਣ ਨਾ, ਇਹ ਵਿਚਾਰੇ ਮਫਰੂਜ਼ੀਆਂ ਦੀ ਯਕੀਨ ਕਰ ਲੈਂਦੇ ਨੇ, ਤੇ ਠੀਕ ਹੈ ਬਈ। ਤੇ ਇਸ ਤਰ੍ਹਾਂ ਫਿਰ ਚੱਲਦਾ ਰਹਿੰਦਾ ਦੌਰ। ਤੇ ਇੱਕ ਹੁੰਦਾ ਸੀ ਆਟਾ
ਆਟਾ ਗੁੰਨਦੇ ਜੇ ਆਟਾ ਥੋੜ੍ਹਾ ਜਿਹਾ ਬੁੜਕ ਕੇ ਬਾਹਰ ਡਿੱਗ ਪੈਣਾ ਨਾ, ਉਹਨੂੰ ਵੀ ਇਹ ਕੀਤਾ ਜਾਂਦਾ ਸੀ ਕਿ ਮਹਿਮਾਨ ਆ ਰਹੇ ਨੇ ਬਈ, ਅੱਜ ਮਹਿਮਾਨ ਆ ਰਹੇ ਨੇ। ਹੁਣ ਆਟਾ ਬਾਹਰ ਜੇ ਡਿੱਗ ਪਿਆ ਗੁੰਨਦੇ ਗੁੰਨਦੇ, ਉਹ 'ਚ ਮਹਿਮਾਨ ਦਾ ਕਿੱਥੋਂ ਤਾਲੁਕ ਬਣਦਾ, ਪਰ ਉਹਨੂੰ ਇਹੀ ਕਿਹਾ ਜਾਂਦਾ ਸੀ ਬਈ ਅੱਜ ਮਹਿਮਾਨ ਆ ਰਹੇ ਨੇ। ਲੇਕਿਨ ਕਾਂ ਦਾ ਜਿਹੜਾ ਸੀ ਨਾ, ਕਾਂ ਦਾ ਤਾਂ ਪੱਕੀ ਸ਼ਰਤੀਆ ਗੱਲ ਸੀ ਵੀ ਕਾਂ ਬੋਲਿਆ ਨਹੀਂ ਮੰਡੇਰੇ 'ਤੇ ਆ ਕੇ, ਤੇ ਬਸ ਬਈ ਮਹਿਮਾਨ ਦੀ ਤਿਆਰੀ ਸ਼ੁਰੂ ਜ਼ਹਿਨੀ ਤੌਰ 'ਤੇ ਵੀ ਅੱਜ ਕੋਈ ਮਹਿਮਾਨ ਸਾਡੇ ਘਰ ਆ ਰਿਹਾ ਵੇ। ਲੋ ਬਈ ਕਾਂ ਦੀ ਕਾਂ ਸੁਣ ਲਓ। ਚਲੋ ਜੀ ਅਸੀਂ ਹੁਣ ਚੱਲਦੇ ਹਾਂ, ਇਜਾਜ਼ਤ ਚਾਹੁੰਦੀ ਹਾਂ ਮੈਂ ਤੁਹਾਡੇ ਕੋਲੋਂ। ਬਹੁਤ ਸਾਡੀ ਅੱਛੀ ਗੱਪਸ਼ਪ ਹੋ ਗਈ, ਬਸ ਤੁਹਾਡਾ ਅਗਰ ਦਿਲ ਮੰਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡੀ ਅੱਜ ਦੀ ਗੱਪਸ਼ਪ ਕੈਸੀ ਰਹੀ, ਤੇ ਅੱਛੇ ਕਮੈਂਟ ਕਰਿਓ ਤਾਂ ਕਿ ਮੈਨੂੰ ਮਜ਼ੀਦ ਸਾਨੂੰ ਨਾਯਾਬ ਜ਼ਮਾਨਿਆਂ ਦਾ ਗੇੜਾ ਲਾਉਣ 'ਚ ਫਿਰ ਆਸਾਨੀ ਰਹਿੰਦੀ ਹੈ, ਤੇ ਅਸੀਂ ਫਿਰ ਉਸ ਜ਼ਮਾਨਿਆਂ ਦਾ ਗੇੜਾ ਲਾ ਕੇ ਨਾ ਛਿਛਰੀ ਕੰਮ ਮੁਕਾਉਂਦੇ ਹਾਂ ਘਰ ਦਾ, ਫਿਰ ਛਿਛਰੀ ਜ਼ਮਾਨਿਆਂ ਦਾ ਜ਼ਿਕਰ ਕਰਨੇ ਹਾਂ, ਗੇੜਾ ਲਾਉਂਦੇ ਹਾਂ, ਤੇ ਫਿਰ ਜਾ ਕੇ ਚੁੱਲ੍ਹੇ ਦੇ ਅੱਗੇ ਖੜੇ ਹੋ ਜਾਣੇ ਕਿ ਚਲੋ ਵੀ ਬਾਕੀ ਦੇ ਕੰਮ ਕਰਨੇ ਨੇ। ਸਾਡੀ ਅੰਮੀ ਕਹਿੰਦੇ ਇਸ ਕੰਮ ਤੁਹਾਡੇ ਪਿਓ ਨੇ ਕਰਨੇ ਨੇ, ਤੇ ਵਾਕਈ ਵੀ ਉਹ ਕੰਮ ਸਾਡੇ ਪਿਓ ਨੇ ਤਾਂ ਨਹੀਂ ਕਰਨਾ, ਅਸੀਂ ਕਰਨਾ। ਤੇ ਚਲੋ ਵੀ ਫਿਰ ਹੁਣ ਤੁਹਾਡਾ ਮਿਲਨੇ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।